ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਇਸ ਟਾਈਮ ਸੈਨ ਫਰਾਂਸਿਸਕੋ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ, ਜਿੱਥੇ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਅੱਜ ਵੋਟਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ। 28 ਜਨਵਰੀ ਨੂੰ ਜਿਹੜਾ ਆ ਇਹ ਹੋਣੀਆਂ ਸੀਗੀਆਂ। ਆਪਾਂ ਇਸ ਟਾਈਮ ਦੇਖ ਸਕਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਆਲਰੇਡੀ ਪਹੁੰਚ ਚੁੱਕੇ ਆ। 9:15 ਦਾ ਵਕਤ ਹੋ ਚੁੱਕਾ ਹੈ, ਪਰ ਆਲਰੇਡੀ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ। ਕੁਝ ਹੋਰ ਵੀਰ ਜਿਹੜੇ ਆਪਣੇ ਨਾਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਪੂਰੇ ਮਾਹੌਲ ਨੂੰ ਲੈ ਕੇ? ਦਾਸ ਸਰਬਜੀਤ ਸਿੰਘ ਦਿੱਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੇਵਾ ਨਿਭਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਹਮੇਸ਼ਾ ਇਸ ਰੈਫਰੈਂਡਮ ਨੂੰ ਸਪੋਰਟ ਕਰਦੀ ਰਹੀ ਹੈ ਤੇ ਜਿੰਨੇ ਵੀ ਮੇਰੇ ਵੀਰ ਹੁਣ ਘਰਾਂ ਵਿੱਚ ਬੈਠੇ ਆ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਇਹ ਪ੍ਰੋਗਰਾਮ ਦੇ ਵਿੱਚ ਇੱਥੇ ਆ ਕੇ VOTING ਦੇ ਵਿੱਚ ਆ ਕੇ ਹਿੱਸਾ ਲਓ। ਜਿਹੜੇ ਘਰੇ ਬੈਠੇ ਆ ਉਹ ਇੱਥੇ ਹੁਮ-ਹੁਮਾ ਕੇ ਪਹੁੰਚਣ, ਕਿਉਂਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਪਹੁੰਚਿਆ ਹੈ ਆਲਰੇਡੀ ਤੇ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਿ ਲਾਈਨਾਂ ਬਹੁਤ ਲੰਮੀਆਂ ਲੱਗੀਆਂ, ਪਰ ਇਹ ਘਰੇ ਬਹਿ ਕੇ ਬਾਅਦ ਦੇ ਵਿੱਚ ਅਫਸੋਸ ਨਾ ਹੋਵੇ ਸਾਨੂੰ ਕਿਤੇ ਰਹਿ ਨਾ ਜਾਈਏ। ਤੇ ਆਪਾਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਕਿ ਸਾਰੇ ਹੁਮ-ਹੁਮਾ ਕੇ ਪਹੁੰਚਣ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਕੀ ਨਾਮ ਹੈ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਦਾਸ ਜਰਨੈਲ ਸਿੰਘ ਸਟਾਕਟਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੈਂ ਵਧਾਈ ਦੇਣਾ ਚਾਹੁੰਦਾ ਵਾਂ ਸਿੱਖ ਫॉर ਜਸਟਿਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹਰ ਉਹ ਜਥੇਬੰਦੀ ਜੋ ਖਾਲਿਸਤਾਨ ਦੀ ਸਪੋਰਟ ਕਰਦੀ ਹੈ, ਸਿੱਖ ਰਾਜ ਦੀ ਮੰਗ ਕਰਦੀ ਆ। ਦੋਸਤੋ ਮੇਰੇ ਵੀਰੋ ਭੈਣੋ, ਇਹ ਸਿਰਫ ਇੱਕ ਅੱਜ ਉਹ ਇਤਿਹਾਸਕ ਦਿਨ ਆ ਜਿਹਦੇ ਵਿੱਚ ਤੁਸੀਂ ਬਿਨਾਂ ਕੋਈ ਕਿਰਪਾਨ, ਬਿਨਾਂ ਕੋਈ 47, ਬਿਨਾਂ ਕੋਈ ਹਥਿਆਰ ਚੱਕੇ ਆਪਣਾ ਨਾਮ ਵਾਰੀਅਰ ਦੇ ਉੱਤੇ ਲਿਖਾ ਸਕਦੇ ਹੋ। ਇੱਥੇ ਹਰ ਬਜ਼ੁਰਗ ਬੀਬੀ ਉਹ ਯੋਧਾ, ਉਹ ਖਾਲਿਸਤਾਨੀ ਯੋਧਾ ਇੱਥੇ ਵੋਟ ਪਾ ਕੇ ਖਾਲਿਸਤਾਨ ਦੀ ਮੂਵਮੈਂਟ ਨੂੰ ਇੱਕ ਸਟੈਪ ਹੋਰ ਅੱਗੇ ਆਪਾਂ ਲਿਆ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਗੁਰਮੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੀਡੀਆ ਇੰਚਾਰਜ। ਅੱਜ ਧੰਨਵਾਦ ਅਸੀਂ ਪੰਜਾਬੀ ਰੇਡੀਓ USA ਦਾ ਜੋ ਇਸ ਕਵਰੇਜ ਨੂੰ ਕਰ ਰਿਹਾ, ਕਿਉਂਕਿ ਅੱਜ ਦਾ ਇਤਿਹਾਸ ਰਚਿਆ ਜਾਊਗਾ। ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਉਹ ਲਗਾਤਾਰ ਦੇਖਿਆ ਕਰਨਗੀਆਂ ਕਿ ਸਾਡੇ ਪੁਰਖਿਆਂ ਨੇ ਕਿੰਨਾ ਜ਼ੋਰ ਲਾਇਆ ਇਹ ਖਾਲਿਸਤਾਨ ਨੂੰ ਬਣਾਉਣ ਵਾਸਤੇ। ਔਰ ਸਭ ਵੀਰ ਭੈਣਾਂ ਨੂੰ ਬੇਨਤੀ ਆ, ਕਿਉਂਕਿ ਡਰਨ ਦੀ ਕੋਈ ਲੋੜ ਨਹੀਂ। ਇੱਥੇ ਕੋਈ ਤੁਹਾਡੀ ID ਨਹੀਂ ਲਈ ਜਾਣੀ, ਕੁਝ ਨਹੀਂ ਲਿਆ ਜਾਣਾ, ਕਿਉਂਕਿ ਸਿਰਫ ਤੁਹਾਡਾ ਇੱਕ ਐਜ਼ ਏ ਪ੍ਰੂਫ ਦੇਖਣਾ, ਸਿਰਫ ਚੈੱਕ ਕਰਨਾ। ਔਰ ਡਰਨ ਦੀ ਲੋੜ ਨਹੀਂ। ਵੱਧ ਚੜ ਕੇ ਇਸ ਆਓ ਤੇ ਹਿੱਸਾ ਲਓ ਤੇ ਆਪਣਾ ਖਾਲਿਸਤਾਨ ਬਣਾਈਏ, ਆਪਣਾ ਦੇਸ਼ ਆਜ਼ਾਦ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਦੇਖ ਸਕਦੇ ਆ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ। ਆਪਾਂ ਦੇਖਿਆ ਸੀ ਵੀ ਹੁਣੇ ਸਭ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਜਿਹੜੇ ਜਨਰਲ ਕੌਂਸਲ ਨੇ ਸਿੱਖ ਫॉर ਜਸਟਿਸ ਦੇ, ਉਹ ਆਏ ਆ ਸ਼ੁਰੂਆਤ ਕਰਕੇ ਜਿਹੜੇ ਉਹ ਚਲੇ ਗਏ। FBI ਦੀ ਪੂਰੀ ਉਹਨਾਂ ਦੇ ਨਾਲ ਸਿਕਿਉਰਿਟੀ ਸੀਗੀ। ਆਪਾਂ ਦੇਖ ਰਹੇ ਸੀਗੇ ਵੀ ਉਹਨਾਂ ਨੂੰ ਹਿਊਮਨ ਚੇਨ ਬਣਾ ਕੇ ਵਿੱਚੋਂ ਦੀ ਉੱਥੋਂ ਕੱਢਿਆ ਗਿਆ ਤੇ ਉਹਨਾਂ ਨੇ ਵੋਟ ਪਾ ਕੇ ਜਿਹੜਾ ਉਹ ਉੱਥੋਂ ਨਿਕਲ ਚੁੱਕੇ ਆ। ਤੇ ਇਸ ਟਾਈਮ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਇੰਤਜ਼ਾਰ ਦੇ ਵਿੱਚ ਆ। ਸਵੇਰੇ 6 ਵਜੇ ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ। ਸੋ ਸੈਂਟਰ ਪੂਰਾ ਤਿਆਰ ਆ, ਲੋਕਾਂ 'ਚ ਪੂਰਾ ਉਤਸ਼ਾਹ ਆ, ਸੰਗਤ 'ਚ ਪੂਰਾ ਉਤਸ਼ਾਹ ਆ। ਇਉਂ ਹੀ ਜਿਹੜੀ ਕਵਰੇਜ ਆ ਲਗਾਤਾਰ ਸਾਰਾ ਦਿਨ ਤੁਹਾਡੇ ਨਾਲ ਜਿਹੜੀ ਆਪਾਂ ਸ਼ੇਅਰ ਕਰਦੇ ਰਹਾਂਗੇ। ਕੁਝ ਹੋਰ ਵੀਰ ਆ। ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੋਬਿੰਦਪ੍ਰੀਤ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਦੇ ਇਸ ਦਿਨ ਦੇ ਉੱਤੇ? ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜੇ ਲੋਕੀ ਡਰਦੇ ਆ ਖਾਲਿਸਤਾਨ, ਕਹਿੰਦੇ ਮੈਂ ਵੋਟ ਨਹੀਂ ਪਾਉਣਾ ਚਾਹੁੰਦਾ, ਜ਼ਰੂਰ ਵੋਟ ਪਾਓ। ਸਾਰਿਆਂ ਦਾ ਸਿਕਿਉਰਿਟੀ 100% ਸਿਕਿਉਰ ਆ। ਕਿਸੇ ਦਾ ਕੋਈ ID ਚੋਰੀ ਨਹੀਂ ਕਰਨਾ, ਸਿਰਫ ਸਬੂਤ ਚਾਹੀਦਾ ਇੱਕ। ਜਿਹੜੇ ਵੀ ਸਿੱਖ ਜਿਨ੍ਹਾਂ ਦੇ ਨਾਮ ਦੇ ਸਿੰਘ ਕੋਡ ਹੈਗੇ ਆ ਉਹ ਵੋਟ ਪਾ ਸਕਦੇ ਆ, ਪਰ 18 ਸਾਲ ਦੇ ਹੋਣੇ ਚਾਹੀਦੇ ਆ ਤੇ ਇੱਕ ID ਹੋਣੀ ਚਾਹੀਦੀ। ਭਾਵੇਂ ਪੱਕਾ ਕੱਚਾ ਪਰਵਾਹ ਨਹੀਂ ਹੈਗਾ, ਅਮਰੀਕਾ ਦਾ ਡਰਾਈਵਰਸ ਲਾਇਸੈਂਸ ਹੋਵੇ, ਭਾਵੇਂ ID ਹੋਵੇ, ਭਾਵੇਂ ਪੰਜਾਬ ਦਾ ਆਧਾਰ ਕਾਰਡ ਪੈਨ ਕਾਰਡ ਹੋਵੇ, ਭਾਵੇਂ ਬਰਥ ਸਰਟੀਫਿਕੇਟ ਹੋਵੇ, ਜੋ ਮਰਜ਼ੀ ਤੁਸੀਂ ਲੈ ਕੇ ਆ ਸਕਦੇ ਆ ਤੇ ਵੋਟ ਪਾ ਸਕਦੇ ਆ। ਇੰਨੀ ਬੇਨਤੀ ਆ ਜੀ, ਜ਼ਰੂਰ ਵੋਟ ਪਾਓ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਸੋ ਬਿਲਕੁਲ ਜੀ, ਬਹੁਤ ਉਤਸ਼ਾਹ ਦੇ ਨਾਲ ਜਿਹੜੇ ਲੋਕ ਇਸ ਟਾਈਮ ਜਿਹੜੇ ਗੱਲਬਾਤ ਕਰ ਰਹੇ ਆਪਾਂ ਹੋਰ ਵੀ ਪ੍ਰਬੰਧਕਾਂ ਦੇ ਨਾਲ ਇੱਦਾਂ ਹੀ ਜਿਹੜੀ ਉਹ ਗੱਲਬਾਤ ਕਰਦੇ ਰਵਾਂਗੇ। ਸੋ ਸ਼ੁਰੂਆਤ ਜਿਹੜੀ ਆ ਉਹ ਵੋਟਾਂ ਦੀ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਨ ਫਰਾਂਸਿਸਕੋ ਦੇ ਵਿੱਚ 28 ਜਨਵਰੀ ਦਾ ਜੋ ਦਿਨ, ਜਿਸ ਦਿਨ ਖਾਲਿਸਤਾਨ ਰੈਫਰੈਂਡਮ ਦੀਆਂ ਪਹਿਲੇ ਪੜਾਅ ਦੀਆਂ ਵੋਟਾਂ USA ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਆ। ਕੈਲੀਫੋਰਨੀਆ ਦੀ ਫਾਈਨੈਂਸ਼ੀਅਲ ਰਾਜਧਾਨੀ ਸੈਨ ਫਰਾਂਸਿਸਕੋ ਨੂੰ ਆਖਿਆ ਜਾਂਦਾ। ਬਿਲਕੁਲ ਸਿਟੀ ਹਾਲ ਦੇ ਸਾਹਮਣੇ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਵੋਟਾਂ ਪੈਣ ਦਾ ਜਿਹੜੀ ਸ਼ੁਰੂਆਤ ਹੋ ਚੁੱਕੀ ਆ। ਆਪਣੇ ਨਾਲ ਡਾਕਟਰ ਅਮਰਜੀਤ ਸਿੰਘ ਜੀ, ਸਿੱਖ ਬੁੱਧੀਜੀਵੀ, ਸਿੱਖ ਹਿਸਟੋਰੀਅਨ, ਉਹ ਆਪਣੇ ਨਾਲ ਜੁੜੇ ਆ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਤੁਹਾਨੂੰ ਵੀ ਔਰ ਪੰਜਾਬੀ ਰੇਡੀਓ USA ਦੇ तमाम ਸਰੋਤਿਆਂ ਨੂੰ ਔਰ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੜੇ ਇੰਤਜ਼ਾਰ ਸੀ ਅੱਜ ਦੇ ਇਸ ਦਿਨ ਦਾ। ਡਾਕਟਰ ਅਮਰਜੀਤ ਸਿੰਘ ਜੀ, ਕਿੱਦਾਂ ਲੱਗ ਰਿਹਾ ਹੈ? ਦੇਖੋ, ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ। ਇਤਿਹਾਸਕ ਇਸ ਲਈ, ਇੱਕ ਤਾਂ ਜਿਸ ਥਾਂ ਤੇ ਅਸੀਂ ਖੜੇ ਹਾਂ ਸਿਵਿਕ ਸੈਂਟਰ, ਜਿੱਥੇ ਅੱਜ ਵੋਟਾਂ ਦਾ ਆਗਾਜ਼ ਹੋਇਆ, ਇਹ ਉਹੀ ਥਾਂ ਹੈ ਜਿੱਥੇ 10 ਦਸੰਬਰ
1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ UN ਚਾਰਟਰ ਆਫ ਹਿਊਮਨ ਰਾਈਟਸ ਐਲਾਨਿਆ ਸੀ ਕਿਆ ਬਾਤ ਹੈ। ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਸ ਚਾਰਟਰ ਦਾ ਹੀ ਹਿੱਸਾ ਸੀ। ਉੱਥੇ ਹੀ ਹੋ ਰਿਹਾ। ਉੱਥੇ ਹੀ ਹੋ ਰਿਹਾ। ਔਰ ਉਹਦੇ ਚੋਂ ਹੀ ਫਿਰ ਜਨੀਵਾ ਪ੍ਰੋਟੋਕਾਲ ਜਾਂ ਇੰਟਰਨੈਸ਼ਨਲ ਲਾਅ ਬਣੇ। ਸੋ ਇਸ ਮੁਕਾਮ ਦੀ ਵੀ ਅਹਿਮੀਅਤ ਹੈ ਸਿਵਿਕ ਸੈਂਟਰ 'ਚ ਹੋਣਾ। ਅਮਰੀਕਾ ਦੇ ਵਿੱਚ ਇਹ ਪਹਿਲਾ ਰੈਫਰੈਂਡਮ ਹੈ ਔਰ ਕਿਉਂਕਿ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੋਇਆ ਤੇ ਜਿਹੜਾ ਦੁਸ਼ਮਣ ਦਾ ਇੰਟੈਂਟ ਸੀ ਕਿ ਉਹ ਇੱਕ ਖੌਫ ਪੈਦਾ ਕਰੇਗਾ ਉਹਦਾ ਵੀ ਟੈਸਟ ਸੀ। ਹਾਲਾਂਕਿ ਸਰੀ 'ਚ 2 ਵਾਰ ਵੋਟਾਂ ਪਈਆਂ ਔਰ ਹੁਮਾ ਕੇ ਸਿੱਖ ਸੰਗਤਾਂ ਆਈਆਂ ਔਰ ਉਸ ਲਿਹਾਜ਼ ਨਾਲ ਪਹਿਲੀ ਵਾਰ ਇੱਥੇ ਹੋਣਾ ਔਰ ਮਿਡਨਾਈਟ ਤੋਂ ਬਾਅਦ ਜਿਵੇਂ 4 ਚੁਫੇਰੇ ਹਜ਼ਾਰਾਂ ਦਾ ਇਕੱਠ ਹੈ। ਅਜੇ ਤਾਂ ਸ਼ੁਰੂਆਤ ਹੋਈ ਹੈ, 2-2 ਮੀਲ ਲੰਬੀਆਂ ਲਾਈਨਾਂ ਨੇ। ਇਹ ਭਾਰਤੀ ਹਕੂਮਤ ਦੇ ਇਸ ਪ੍ਰੋਪੇਗੈਂਡੇ ਨੂੰ ਵੀ ਕਿ ਬਾਹਰ ਇਹ ਤਾਂ ਐਵੇਂ ਚੰਦ ਜਿਹੜੇ ਨੇ ਇਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਆਪਣਾ ਸੌਦਾ ਵੇਚਣ ਨੂੰ, ਇਸ ਗੱਲ ਨੂੰ ਵੀ ਇਹ ਤੋੜਦਾ। ਥਰਡਲੀ ਅਮਰੀਕਾ ਦੇ ਲਿਹਾਜ਼ ਨਾਲ ਇਹ ਬਹੁਤ ਇੰਪੋਰਟੈਂਟ ਹੈ। ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਨਿਖਲ ਗੁਪਤਾ ਦੇ ਖਿਲਾਫ ਫਾਈਲ ਕੀਤੀ ਗਈ ਸੋ ਇਹ ਜ਼ਾਹਰ ਹੈ ਕਿ ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੋਈ ਵਾਕਿਆ ਇਸ ਲੈਵਲ ਤੇ ਹੋਇਆ। ਅਮਰੀਕਨ ਏਜੰਸੀਆਂ ਵੀ ਇਹਨੂੰ ਵਾਚ ਕਰ ਰਹੀਆਂ ਕਿ ਭਾਈ ਜਿਸ ਕਾਜ਼ ਦੇ ਲਈ ਕੋਈ ਬੰਦੇ ਨੂੰ ਮਾਰਨ ਤੱਕ ਜਾ ਰਹੇ ਸੀ ਉਹਦੀ ਗਰਾਊਂਡ ਦੇ ਉੱਤੇ ਹਮਾਇਤ ਕਿੰਨੀ ਹੈ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਜੇ ਅਸੀਂ ਮੁਲਕਾਂ ਦਾ ਟ੍ਰੈਂਡ ਦੇਖਦੇ ਹਾਂ ਜਦੋਂ ਦੁਨੀਆ ਦੇ ਵਿੱਚ ਹਮਾਇਤ ਨਿਕਲਦੀ ਹੈ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਪੋਜ਼ਿਟਿਵ ਗੱਲ ਹੈ ਕਿ ਵੱਡਾ ਜਿਹੜਾ ਹੈ ਰਿਸਪੌਂਸ ਇਸ ਧਰਤੀ ਤੇ ਹੈ। ਬਾਕੀ ਉਤਸ਼ਾਹ ਹੈ, ਨਗਾਰੇ ਤੇ ਚੋਟ ਵੱਜੀ ਤੇ ਹਰ ਇੱਕ ਸਿੱਖ ਦੇ ਅੰਦਰ ਖੁਸ਼ੀ ਦੇ ਸ਼ਾਦਿਆਨੇ ਵੱਜੇ। ਸੋ ਇਸ ਲਿਹਾਜ਼ ਨਾਲ ਉਹ ਜਿਵੇਂ ਕਬੀਰ ਸਾਹਿਬ ਦਾ ਫਰਮਾਨ ਹੈ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਤੁਹਾਨੂੰ ਇੱਥੋਂ ਦੀ ਖੁਸ਼ੀ ਨੂੰ ਮਹਿਸੂਸ ਕਰਨ ਲਈ ਇੱਥੇ ਖਲੋਣਾ ਪਏਗਾ। ਬਾਕੀ ਤਾਂ ਤੁਸੀਂ ਰੇਡੀਓ ਵੇਵਸ ਜਾਂ ਟੀਵੀ ਵੇਵਸ ਰਾਹੀਂ ਮਹਿਸੂਸ ਕਰ ਸਕਦੇ ਹੋ ਪਰ ਜੋ ਇੱਥੇ ਆ ਕੇ ਬਿਲਕੁਲ ਸੋ ਬਿਲਕੁਲ ਜਿਹੜੇ ਅਜੇ ਵੀ ਦੇਖ ਰਹੇ ਆ, ਅਜੇ ਤੁਸੀਂ ਦੇਖ ਰਹੇ ਆ ਤੇ ਆਓ ਸ਼ਾਮ ਦੇ 5 ਵਜੇ ਤੱਕ ਵੋਟਾਂ ਜਿਹੜੀਆਂ ਉਹ ਪੈਣੀਆਂ ਆ ਐਤਵਾਰ ਦੇ ਦਿਨ। ਤੇ ਡਾਕਟਰ ਸਾਹਿਬ ਤੁਸੀਂ ਜਨੇਵਾ ਦੀ ਹਿਊਮਨ ਰਾਈਟਸ ਦੀ ਉਹ ਸਾਰੀਆਂ ਆਪਾਂ ਜਿਹੜੀਆਂ ਉਹ ਗੱਲਾਂ ਕੀਤੀਆਂ, ਇੰਡਾਈਟਮੈਂਟ ਹੋਈ ਨਿਖਿਲ ਗੁਪਤਾ ਦੀ, ਪੰਨੂ ਜਿਹੜੇ ਸਿੱਖ ਫॉर ਜਸਟਿਸ ਦੇ ਲੀਗਲ ਕਾਉਂਸਲ ਉਹਨਾਂ ਨੂੰ ਮਾਰਨ ਦੀ ਸੁਪਾਰੀ ਦਿੱਤੀ ਜਾਂਦੀ ਆ, ਉਹ ਬੰਦਾ ਫਸਦਾ ਆ। ਫਿਰ FBI ਕੁਛ ਦਿਨ ਪਹਿਲਾਂ ਹੀ ਇਹ ਇੱਕ ਜਿਹੜਾ ਆਡੀਓ ਮੈਸੇਜ ਉਹਨਾਂ ਦਾ ਆਉਂਦਾ ਆ ਵੀ ਭਾਈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਡਰ ਪਾਉਣ ਦਾ ਭੈ ਕਰਦਾ ਆ, ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਲੋਕਾਂ ਨੂੰ ਕਹਿੰਦੇ ਉੱਥੇ ਆ ਕੇ ਗੱਲ ਕਰੋ ਵੀ ਉੱਥੇ ਆ ਕੇ ਗੱਲ ਕਰੋ। ਜਿਹੜੇ ਹੁਣ ਇੱਥੇ ਗੱਲ ਕਰ ਰਹੇ ਆ ਉਹਨਾਂ ਦਾ ਉਹਦਾ ਕੋਈ ਜਵਾਬ ਨਹੀਂ ਹੁੰਦਾ। ਦੇਖੋ ਜਦੋਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 22 ਜੂਨ ਨੂੰ ਪ੍ਰੈਜ਼ੀਡੈਂਟ ਬਾਈਡਨ ਔਰ ਮੋਦੀ ਦੀ ਮੀਟਿੰਗ ਸੀ ਵਾਈਟ ਹਾਊਸ 'ਚ ਔਰ ਅਸੀਂ ਪ੍ਰੋਟੈਸਟ ਕਰਕੇ ਬਾਹਰ ਨਿਕਲ ਰਹੇ ਸੀ ਜਦੋਂ ਕਿ FBI ਦੇ ਸਟੇਸ਼ਨ ਡਾਇਰੈਕਟਰ ਦੀ ਮੈਨੂੰ ਕਾਲ ਆਈ ਕਿਉਂਕਿ ਮੈਂ ਹਰਦੀਪ ਸਿੰਘ ਨਿੱਜਰ ਦੇ ਭੋਗ ਤੇ ਜਾਣਾ ਸੀ ਉਹਨਾਂ ਦੀ ਅੰਤਮ ਅਰਦਾਸ ਤੇ। ਉਹਨਾਂ ਨੇ ਟਰੈਵਲ ਫੋਰਬਿਡ ਕੀਤਾ ਔਰ ਉਹਨਾਂ ਤੋਂ ਬਾਅਦ ਆਲਮੋਸਟ ਸਾਡੀਆਂ 2 ਮੀਟਿੰਗਸ ਉਹਨਾਂ ਦੇ ਨਾਲ ਹੋਈਆਂ ਔਰ ਲੇਟਰ ਔਨ ਸਾਨੂੰ ਪਤਾ ਲੱਗਾ ਕਿ 1 ਦਰਜਨ ਦੇ ਲਗਭਗ ਅਮਰੀਕਾ ਦੇ ਵਿੱਚ ਹੋਰ ਵੀ ਡਿਫਰੈਂਟ ਐਕਟਿਵਿਸਟ ਨੇ ਜਿਨ੍ਹਾਂ ਨੂੰ ਇਸ ਕਿਸਮ ਦੀ ਵਾਰਨਿੰਗ ਦਿੱਤੀ ਗਈ। ਸੋ ਜ਼ਾਹਰ ਹੈ ਕਿ ਜਿਹੜੀ ਉਹਨਾਂ ਦੀ ਕਿਲਿੰਗ ਸਪਰੀ ਸੀ ਸ਼ੁਰੂ ਸੀ ਉਹ UK 'ਚ ਅਵਤਾਰ ਸਿੰਘ ਖੰਡਾ ਕੈਮੀਕਲ ਵੈਪਨ ਨਾਲ, ਮਈ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਕੈਨੇਡਾ 'ਚ ਫਿਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਨੂੰ ਕਿਹਾ ਗਿਆ ਇੱਥੇ ਸੀ। ਸੋ ਅਸੀਂ ਇਹ ਦੇਖ ਰਹੇ ਸੀ ਕਿ ਵੀ FBI ਮਹਿਜ਼ ਮੀਟਿੰਗਾਂ ਕਰਕੇ ਹੀ ਗੱਲ ਛੱਡਣ ਵਾਲੀ ਹੈ ਕਿ ਇਸ ਗੱਲ ਨੂੰ ਅੱਗੇ ਤੋਰੇਗੀ। ਸਾਡੀ ਹੋਪ ਹੋਰ ਵੀ ਬਣੀ ਜਦੋਂ ਕਿ FBI ਔਰ 5-6 ਹੋਰ ਏਜੰਸੀਜ਼ ਨੇ ਇੱਕ ਪੂਰੇ ਡੈਲੀਗੇਸ਼ਨ ਦੇ ਨਾਲ ਸਾਡੇ ਮੁਲਾਕਾਤ ਕੀਤੀ, 2 ਘੰਟੇ ਤੱਕ DC 'ਚ ਚੱਲੀ ਔਰ ਇਹ ਜਿਹੜੀ ਲੇਟੈਸਟ FBI ਦੀ ਐਡਵਾਈਜ਼ਰੀ ਪੰਜਾਬੀ ਜ਼ਬਾਨ 'ਚ ਆਫੀਸ਼ੀਅਲ ਦੇ ਤੌਰ ਦੇ ਉੱਤੇ ਆਈ ਹੈ ਜਿਹੜੀ ਅੱਡ-ਅੱਡ ਚੈਨਲਸ ਤੇ ਚੱਲ ਰਹੀ ਹੈ, ਇਸ ਤੋਂ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਅਮਰੀਕਾ ਨੇ ਦੱਸ ਦਿੱਤਾ ਹੈ ਕਿ ਅਮਰੀਕਨ ਸਿਟੀਜ਼ਨਸ਼ਿਪ ਦੀ ਕੀ ਵੈਲਿਊ ਹੈ ਕਿ ਇੱਕ ਸਿਟੀਜ਼ਨ ਜਿਸ ਦਾ ਪਲਾਟ ਅਜੇ ਬਣ ਰਿਹਾ ਸੀ ਉਹਨਾਂ ਨੇ ਇੰਡੀਆ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਨੇ 26 ਜਨਵਰੀ ਜਾਣ ਤੋਂ ਨਾ ਕਰ ਦਿੱਤੀ ਔਰ ਇਹਨਾਂ 29 ਨਵੰਬਰ ਤੋਂ ਹੁਣ ਤੱਕ FBI ਹੈਡ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹਨਾਂ ਦੀਆਂ ਕਿੰਨੀਆਂ ਏਜੰਸੀਆਂ ਦੇ ਹੈਡ ਇੰਡੀਆ ਦੇ ਵਿੱਚ ਗਏ ਨੇ ਉਹਨਾਂ ਨੂੰ ਦੱਸਣ ਦੇ ਲਈ ਕਿ ਭਾਈ ਕਰੋ। ਔਰ ਨਿਖਿਲ ਗੁਪਤਾ ਉਹਦੀ ਤਾਂ ਡੋਲੀ ਤੁਰਨੀ ਵਾਲੀ ਹੈ ਚੈਕ ਰਿਪਬਲਿਕ ਤੋਂ, ਉਹ ਅਸੀਂ ਇੰਤਜ਼ਾਰ ਕਰ ਸੋ ਉਹ ਅਮਰੀਕਾ ਦੀ ਜੁਡੀਸ਼ਰੀ ਦਾ ਵੀ ਅਸੀਂ ਦੇਖਾਂਗੇ ਕਿ ਜਦੋਂ ਕੇਸ ਟ੍ਰਾਇਲ ਦੇ ਵਿੱਚ ਜਾਂਦਾ ਹੈ। ਪਰ ਅਸੀਂ ਹਾਈਲੀ ਐਪਰੀਸ਼ੀਏਟ ਕਰਦੇ ਹਾਂ FBI ਦੇ ਐਡਮਿਨਿਸਟ੍ਰੇਸ਼ਨ ਨੂੰ ਔਰ ਜਿਨ੍ਹਾਂ ਨੇ ਵੀ ਇਸ ਦੇ ਲਈ ਕੰਮ ਕੀਤਾ। ਇਹ ਨਹੀਂ ਹੈ ਕਿ ਵੀ ਆਲ ਆਫ ਏ ਸਡਨ ਹੁੰਦਾ, ਜਿਹੜੇ ਸਿੱਖ ਐਕਟਿਵਿਸਟ ਬਿਹਾਈਂਡ ਰਹਿ ਕੇ ਕੰਮ ਕਰ ਰਹੇ ਨੇ ਕਿਉਂਕਿ ਇਹਦੇ ਨਾਲ 2 ਮੈਸੇਜ ਗਏ ਨੇ।
ਇੱਕ ਤਾਂ ਕਿ ਸਿੱਖ ਲਾਈਵਸ ਮੈਟਰ ਬਿਲਕੁਲ। ਹੈ ਜੀ, ਔਰ ਇਹ ਮੈਸੇਜ ਬੜਾ ਜ਼ਰੂਰੀ ਸੀ। ਸੈਕੰਡਲੀ ਇੰਡੀਅਨ ਸਿਸਟਮ ਜੇ ਉਹਨਾਂ ਦਾ ਇਹ ਕੋਵਰਟ ਆਪਰੇਸ਼ਨ ਅਨਮਾਸਕ ਹੋਇਆ ਤੇ ਅੱਗੋਂ ਹੱਥ ਪਾਉਣ ਤੋਂ ਪਹਿਲਾਂ ਉਹ ਦੇਖਣਗੇ ਕਿ ਵੀ ਆਰ ਬੀਇੰਗ ਵਾਚਡ। ਸੋ ਅਸੀਂ FBI ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਪੰਜਾਬੀ ਜ਼ਬਾਨ ਦੇ ਵਿੱਚ ਇਹ ਐਡਵਰਟਾਈਜ਼ਮੈਂਟ ਵੀ ਦਿੱਤੀ ਔਰ ਆਲਰੇਡੀ 1-800 ਨੰਬਰ ਹੈ ਜਿਹਦੇ ਥੱਲੇ ਕੋਈ ਵੀ ਜਿਹੜਾ ਹੈ ਉਹ ਦੱਸ ਸਕਦਾ ਜੀ। ਬਿਲਕੁਲ। ਸੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਉਹਨਾਂ ਨੇ 5-6 ਪੁਆਇੰਟ ਜਿਹੜੇ ਉਹ ਦੱਸੇ ਆ, ਉਹ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਆਪਾਂ ਸਾਰਾ ਕੁਝ ਜਾਣਕਾਰੀ ਦਿੱਤੀ ਕਿਹੜੀ ਕਿਹੜੀ ਆਉਂਦੀ ਆ। ਹੁਣ ਲੇਟੈਸਟ ਖਬਰ ਡਾਕਟਰ ਸਾਹਿਬ ਇੱਕ ਇਹ ਵੀ ਆਈ ਆ, ਕੈਨੇਡਾ ਹੁਣ ਇਹ ਕਹਿ ਰਿਹਾ ਵੀ ਭਾਰਤ ਹੁਣ ਜਿਹੜਾ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ ਸਾਥ ਦੇਣਾ ਸ਼ੁਰੂ ਕਰ ਰਿਹਾ। ਪਹਿਲਾਂ ਬੜੇ ਬਗਲਾਹਟ 'ਚ ਪੱਟ ਨੂੰ ਥਾਪੀਆਂ ਮਾਰਦੇ ਸੀ, ਸਬਮਰੀਨ ਘੱਲ ਦਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਹੁਣ ਗੋਡੇ ਵੀ ਲੱਗ ਗਏ ਉਹਨਾਂ ਦੇ। ਦੇਖੋ ਜੋਡੀ ਥਾਮਸਨ ਉਹਨੇ 35 ਸਾਲ ਸਰਵ ਕੀਤਾ ਹੈ ਕੈਨੇਡਾ 'ਚ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ 2 ਸਾਲ ਪਹਿਲਾਂ ਜਨਵਰੀ ਦੇ ਮਹੀਨੇ ਦੇ ਵਿੱਚ ਉਹਨੂੰ ਥਾਪਿਆ ਸੀ ਜਸਟਿਨ ਟਰੂਡੋ ਨੇ। ਔਰ ਜੋਡੀ ਥਾਮਸ 26 ਜਨਵਰੀ ਲਾਸਟ ਡੇ ਸੀ ਜਦੋਂ ਉਹਦੀ ਰਿਟਾਇਰਮੈਂਟ ਹੋਈ ਹੈ। ਔਰ ਰਿਟਾਇਰਮੈਂਟ ਤੋਂ ਪਹਿਲਾਂ ਉਹਨੇ ਇੱਕ ਇੰਟਰਵਿਊ ਜਿਹੜਾ ਕਿ ਕੈਨੇਡਾ ਦੇ ਪ੍ਰਮੁੱਖ ਚੈਨਲ ਨੂੰ ਦਿੱਤਾ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਨਾਓ ਇਜ਼ ਕੋਆਪਰੇਟਿੰਗ ਵਿਦ ਕੈਨੇਡਾ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹ ਪਹਿਲਾਂ ਜਿਵੇਂ ਉਹ ਪੰਜਾਬੀ ਦਾ ਅਖਾਣ ਹੈ ਕਿ ਬੜਕ ਮਾਰੀ ਵੀ ਅਸੀਂ ਸਾਹ ਹੁੰਨੇ ਆ, ਤੇ ਜਦੋਂ ਅਗਲੇ ਨੇ ਦਬਕਾ ਮਾਰਿਆ ਗਊ ਦੇ ਜਾਏ ਜੀ ਬਖਸ਼ ਦਿਓ, ਉਹੀ ਐਟੀਟਿਊਡ ਸਾਹਮਣੇ ਆਇਆ ਹੈ। ਸੋ ਅਸੀਂ ਹੋਪ ਕਰਦੇ ਹਾਂ ਕਿ RCMP ਬਹੁਤ ਜਲਦੀ ਅਰੈਸਟ ਕਰੇਗੀ ਜਿਹੜੇ ਉਹਦੇ 'ਚ ਕਨਵਿਕਟ ਔਰ ਟ੍ਰਾਇਲਸ ਨੂੰ ਉੱਥੋਂ ਵਾਲੇ ਨੂੰ ਵੀ ਔਰ ਨਿਖਲ ਗੁਪਤੇ ਵਾਲੇ ਨੂੰ ਵੀ ਅਸੀਂ ਬੜਾ ਕਲੋਜ਼ਲੀ ਵਾਚ ਕਰ ਰਹੇ ਹਾਂ। ਪਰ ਅਸੀਂ ਜਸਟਿਨ ਟਰੂਡੋ ਨੂੰ ਐਡਮਾਇਰ ਕਰਦੇ ਹਾਂ ਕਿ 18 ਸਤੰਬਰ ਨੂੰ ਜਦੋਂ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਇੰਕਸ਼ਾਫ ਕੀਤਾ, ਠੀਕ 3 ਮਹੀਨੇ ਬਾਅਦ, ਜੂਨ ਤੋਂ ਸਤੰਬਰ ਤੱਕ ਦੀ ਵਿੰਡੋ 'ਚ ਜੋਡੀ ਥਾਮਸ 3 ਵਾਰ ਇੰਡੀਆ ਗਈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨਾਲ ਵੀ, ਦਿਨਕਰ ਗੁਪਤਾ ਨਾਲ ਵੀ, ਦੂਜੇ ਵੀ, ਲੇਕਿਨ ਉਹਨਾਂ ਦੀ ਕੋਆਪਰੇਸ਼ਨ ਨਹੀਂ ਸੀ। ਹੁਣ ਚਲੋ ਦੇਰ ਆਏ ਤਾਂ ਦਰੁਸਤ ਆਏ, ਲੈਟ ਵੀ ਸੀ ਕਿ ਬਈ ਵੱਡੇ ਭਾਈ ਦਾ ਜਦੋਂ ਸਿਰ ਤੇ ਹੱਥ ਹੁੰਦਾ ਅਮਰੀਕਾ ਵੀ ਪੂਰਾ ਸਪੋਰਟ ਕਰ ਰਿਹਾ ਤੇ ਉਹਦੇ ਨਾਲ ਬਹੁਤ ਫਰਕ ਜਿਹੜਾ ਉਹ ਪੈ ਰਿਹਾ ਆ। ਸੋ ਬਾਕੀ ਅਜੇ ਵੀ ਕਈ ਜਣੇ ਲੋਕ ਡਾਕਟਰ ਸਾਹਿਬ ਜਿੱਦਾਂ ਰੈਫਰੈਂਡਮ ਦੀ ਵੋਟ ਨੂੰ ਲੈ ਕੇ ਕਈਆਂ ਦੇ ਮਨਾਂ 'ਚ ਸ਼ੰਕੇ ਆ, ਡਰ ਆ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ? ਨਹੀਂ ਦੇਖੋ, ਇੱਕ ਗੱਲ ਅਸੀਂ ਇਹ ਕਹਿ ਦੇਣਾ ਚਾਹੁੰਦੇ ਹਾਂ, ਅੱਜ ਵੀ ਮੇਰੇ ਤੋਂ ਵੀ ਕੁਝ ਵੀਰ ਪੁੱਛ ਰਹੇ ਸੀ ਕਿ ਜੀ ਰੈਫਰੈਂਡਮ ਨਾਲ ਕੀ ਖਾਲਿਸਤਾਨ ਬਣ ਜਾਏਗਾ, ਕਿਵੇਂ ਹੋਏਗਾ। ਤਾਂ ਮੇਰਾ ਇਹ ਕਹਿਣਾ ਸੀ ਕਿ ਦੇਖੋ 3 ਕਿਸਮ ਦੇ ਰੈਫਰੈਂਡਮ ਹੁੰਦੇ ਨੇ। ਇੱਕ UN ਸਪਾਂਸਰਡ ਹੁੰਦਾ ਹੈ, ਜਦੋਂ ਯੂਨਾਈਟਿਡ ਨੇਸ਼ਨਸ ਕਹਿੰਦੇ ਆ ਵੀ ਵੋਟਾਂ ਪਵਾਏ, ਜਿਵੇਂ ਈਸਟ ਤੈਮੂਰ ਦੇ ਵਿੱਚ ਹੋਇਆ, ਸਾਊਥ ਸੁਡਾਨ ਦੇ ਵਿੱਚ ਹੋਇਆ ਇੰਡੀਪੈਂਡੈਂਟ। ਸੈਕੰਡਲੀ ਹੁੰਦਾ ਹੈ ਕਿ ਜਿਸ ਕੰਟਰੀ ਦੇ ਲੋਕ ਅੱਡ ਹੋਣਾ ਚਾਹੁੰਦੇ ਨੇ ਉਹ ਕੰਟਰੀ ਦੇ ਗਵਰਨਮੈਂਟ ਕਹੇ ਜੀ ਅਸੀਂ ਤੁਹਾਡੇ ਨਾਲ ਪੁੱਛ ਲੈਂਦੇ ਹਾਂ ਤੁਹਾਨੂੰ, ਜਿਵੇਂ ਕਿਊਬੈਕ 'ਚ ਹੋਇਆ 1980 'ਚ, 1995 'ਚ, ਸਕਾਟਲੈਂਡ 'ਚ ਹੋਇਆ 2016 'ਚ ਮੋਸਟ ਲਾਈਕਲੀ। ਥਰਡਲੀ ਜਿਹੜਾ ਨਾਨ ਬਾਈਂਡਿੰਗ ਹੈ, ਜਿਹੜਾ ਕਮਿਊਨਿਟੀ ਦਾ ਪ੍ਰੈਸ਼ਰ ਹੈ ਕਿ ਕੱਲ ਨੂੰ ਅਸੀਂ UN ਦੇ ਲੈਵਲ ਦੇ ਉੱਤੇ ਪ੍ਰੈਸ਼ਰ ਬਿਲਡ ਕਰੀਏ ਕਿ ਭਾਈ ਇਹ ਕੌਮ ਆਪਣਾ ਅੱਡ ਮੁਲਕ ਚਾਹੁੰਦੀ ਹੈ। ਸਾਡੇ ਹਿਸਟੋਰੀਕਲ ਰੀਜ਼ਨਸ ਨੇ, ਅਸੀਂ 1849 ਤੱਕ ਇੱਕ ਰਾਜ ਭਾਗ ਦੇ ਮਾਲਕ ਸੀ, 1947 'ਚ ਅਸੀਂ ਤੀਸਰੀ ਧਿਰ ਸੀ, ਔਰ ਪਿਛਲੇ ਆਲਮੋਸਟ 37 ਸਾਲਾਂ 'ਚ 47 ਤੋਂ 84 ਤੱਕ ਅਸੀਂ ਪੀਸਫੁਲੀ ਸਟਰਗਲ ਕੀਤਾ। ਜੂਨ 84 'ਚ ਟੋਟਲ ਵਾਰ ਸਾਡੇ ਤੇ ਡਿਕਲੇਅਰ ਕੀਤੀ ਔਰ ਪਰਸੀਕਿਊਸ਼ਨ ਇਹਨਾਂ 4 ਦਹਾਕਿਆਂ 'ਚ ਹੋਈ ਹੈ। ਔਰ ਸਾਡੇ ਅੱਡ ਜੈਨੋਸਾਈਡ ਫਿਜ਼ੀਕਲ, ਸਟੈਟਿਸਟੀਕਲ, ਹਿਸਟੋਰੀਕਲ, ਇਕਨੋਮਿਕਲ ਪੰਜਾਬ 'ਚ ਚੱਲ ਰਹੇ ਨੇ ਔਰ ਅਸੀਂ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਸ਼ਿਕਾਰ ਹੈ। ਇਸ ਲਈ ਕੌਮ ਆਪਣਾ ਰਿਜ਼ੋਲਵ ਦੇ ਰਹੀ ਹੈ, UN ਨੂੰ ਕਹਿ ਰਹੀ ਹੈ ਕਿ ਭਾਈ ਇੰਟਰਵੀਨ ਕਰੋ, ਇੰਡੀਆ ਨੂੰ ਅਕਾਊਂਟੇਬਲ ਬਣਾਓ ਔਰ ਉਸ ਧਰਤੀ ਦੇ ਉੱਤੇ ਰੈਫਰੈਂਡਮ ਕਰੋ। ਸੋ ਮੇਰਾ ਖਿਆਲ ਹੈ ਵੀ ਇਸ ਨੂੰ ਜਿਹੜਾ ਵਿਰੋਧ ਕਰਨਾ ਨਹੀਂ ਬਣਦਾ, ਕਿਉਂਕਿ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਇਹ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਵੈਲ ਵਿਦਨ ਦਾ ਇੰਟਰਨੈਸ਼ਨਲ ਲਾਅ ਹੈ। ਕਿਸੇ ਸ਼ਖਸ ਨਾਲ ਸਾਡੇ ਡਿਫਰੈਂਸਿਸ ਹੋ ਸਕਦੇ ਨੇ ਔਰ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਹਾਂ, ਮੈਂ ਇਹ ਕਲੋਜ਼ਿੰਗ ਦਾ ਕਮੈਂਟ ਕਰਾਂਗਾ, ਜਿਵੇਂ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ, ਜੋ ਹਾਲਾਂਕਿ 12 ਮਿਸਲਾਂ ਉਦੋਂ ਕਾਇਮ ਸਨ ਔਰ ਆਪਸ 'ਚ ਖੈਬੜਦੇ ਵੀ ਸੀ, ਤੇ ਉਹਨਾਂ ਨੇ ਮੈਸੇਜ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਪੰਥ ਬਚਾਓ। ਸੋ ਮੈਂ ਸਮਝਦਾ ਵੀ ਅੱਜ ਸਾਨੂੰ ਔਰ ਅਦਰਵਾਈਜ਼ ਜਿਵੇਂ ਫਰੈਂਕਲਿਨ ਨੇ ਕਿਹਾ ਸੀ, ਅਮਰੀਕਾ ਦਾ ਵੱਡਾ ਥਿੰਕਰ ਹੋਇਆ ਕਿ ਵੀ ਆਲ ਸ਼ੁੱਡ ਹੈਂਗ ਟੁਗੇਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਥੈਂਕ ਯੂ, ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਲਗਾਤਾਰ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਇੱਦਾਂ ਹੀ ਚੱਲਦੀ ਰਹੇਗੀ।
ਲਗਾਤਾਰ ਕਵਰੇਜ ਚੱਲ ਰਹੀ ਹੈ ਸਿਵਿਕ ਸੈਂਟਰ ਪਲਾਜ਼ਾ ਤੋਂ ਪੰਜਾਬੀ ਰੇਡੀਓ USA ਦੇ ਉੱਤੇ। ਆਪਣੇ ਨਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਸ ਟਾਈਮ ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿੱਦਾਂ ਦਾ ਰਿਹਾ? ਕਿਆ ਬਾਤ ਹੈ, ਅੱਜ ਤਾਂ ਬੱਲੇ ਬੱਲੇ ਹੋ ਗਈ। ਮੈਂ ਕਹਿੰਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੈ ਜਾਵਣ ਤਸਵੀਰ ਬਦਲਦੀ ਕੌਮਾਂ ਦੀ। ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ। ਉਹਨਾਂ ਸਰਕਾਰਾਂ ਨੇ ਕਤਲ ਕੀਤਾ। ਅੱਜ ਉਹ ਕਤਲ ਤੇ ਜੂਨ 1984 ਨੂੰ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਹਰਮੰਦਰ ਸਾਹਿਬ ਡਿੱਠੇ ਸੱਬੇ ਥਾਬ ਨਹੀਂ ਤੁਧ ਜੋਹਿਆ, ਜਿੱਥੇ ਹਿੰਦੂ ਵੀ ਆਉਂਦਾ ਮੁਸਲਮਾਨ ਵੀ ਆਉਂਦਾ, ਹਰੇਕ ਧਰਮ ਦਾ ਵਰਗ ਆਉਂਦਾ ਆ, ਉੱਥੇ ਆ ਕੇ ਹਮਲਾ ਕੀਤਾ। ਤੇ ਮਹਾਂਪੁਰਸ਼ਾਂ ਦੇ ਬਚਨ ਸਨ ਸੰਤ ਜਰਨੈਲ ਸਿੰਘ ਦੇ ਕਿ ਜਿੱਦਣ ਟੈਂਕਾਂ ਤੋਪਾਂ ਸਮੇਤ ਬੂਟਾਂ ਸਮੇਤ ਆਰਮੀ ਦਾਖਲ ਹੋਊਗੀ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਅੱਜ ਇੱਥੇ ਵੇਖ ਕੇ ਅੱਜ ਸਾਡੇ ਪੰਜਾਬੀਆਂ ਨੇ ਸਿੱਖਾਂ ਨੇ ਦੱਸਤਾ ਕਿ ਸਿੱਖ ਕੌਮ ਅਜੇ ਜਿਉਂਦੀ ਜਾਗਦੀ ਆ। ਜੀ ਭਾਈ ਸਾਹਿਬ, ਕਿੰਨਾ ਕੁ ਤੁਹਾਡੇ ਹਿਸਾਬ ਦੇ ਨਾਲ ਤੁਹਾਨੂੰ ਲੱਗਦਾ ਹੈ ਵੀ ਕੋਈ ਹੈ ਗਿਣਤੀ ਮਿਣਤੀ ਵੀ ਬੇਹਿਸਾਬਾ ਹੀ ਕੰਮ ਰਿਹਾ ਹੈ? ਮੈਨੂੰ ਲੱਗਦਾ ਕਿ ਲੱਖ ਦੇ ਕਰੀਬ ਤੇ ਵੋਟ ਪੈ ਚੁੱਕੀ ਆ। ਬਾਕੀ ਤੁਸੀਂ ਲੈਣਾ ਤੁਸੀਂ ਵੀ ਵੇਖੀਆਂ ਆ ਕਿ ਇੱਕ ਲਾਈਨ ਦੀ ਕਤਾਰ ਜਿਹੜੀ ਆ ਉਹ ਜੇ ਉਹ ਇੱਕ ਜਿਹੜਾ ਉਹਦਾ ਤੁਸੀਂ ਲੰਮੀ ਕਤਾਰਾਂ ਤੇ ਬਹੁਤ ਲੰਬੀਆਂ ਸੀ, ਜੇ ਤੁਸੀਂ ਉਹਦੀ ਵਿੱਥ ਵੇਖੋ ਤੇ ਮੈਂ ਕਹਿੰਦਾ ਇੱਕ ਲਾਈਨ ਦੇ ਵਿੱਚ 15 ਜਿਹੜੇ ਸਿੱਖ ਸੰਗਤਾਂ ਦੇ ਸ਼ਰਧਾਲੂ ਉਹ ਖੜੇ ਸੀ। ਮੈਂ ਧੰਨ ਜਿਗੜਾ ਕਹਿੰਦਾ ਵੀ ਸਵੇਰ ਤੋਂ ਲੈ ਕੇ ਜਿਨ੍ਹਾਂ ਨੇ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋ ਜਿਨ੍ਹਾਂ ਨੇ ਪਹੁੰਚ ਕੇ ਉਹਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਸੋ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ ਕਿ ਜਿਹੜੇ ਅਜੇ ਵੀ ਸੋਚਦੇ ਆ ਵੀ ਹਾਏ ਪਤਾ ਨਹੀਂ ਕੀ ਹੋ ਜਾਣਾ ਜੇ ਵੋਟ ਪਾਉਣ ਚਲੇ ਗਏ, ਅਗਲੇ ਪੜਾਵਾਂ ਲਈ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਕਿ ਨਾਨਕ ਨਿਰਮਲ ਪੰਥ ਚਲਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ ਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਤਿਲਕ ਤੇ ਜੰਜੂ ਦੀ ਖਾਤਰ ਕੁਰਬਾਨੀ ਕੀਤੀ ਆ। ਸਾਡਾ ਧਰਮ ਤੇ ਉਹ ਆ, ਅਸੀਂ ਦੂਜਿਆਂ ਦੀ ਰੱਖਿਆ ਕਰਦੇ ਆ। ਪਰ ਜਦੋਂ ਸਾਡੇ ਆਪਣੇ ਧਰਮ ਤੇ ਸਾਡੇ ਆਪਣੇ ਜੁਝਾਰੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਂਕੇ ਦਾ ਤੁਸੀਂ ਇਤਿਹਾਸ ਸੁਣਿਆ, ਕਿੱਦਾਂ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਤੇ ਇਹਨਾਂ ਨੂੰ ਨਹਿਰ 'ਚ ਸੁੱਟਿਆ ਗਿਆ। ਨਿੱਕੇ ਨਿੱਕੇ ਦੁੱਧ ਚੁੰਗਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਡੇ ਨਾਲ ਇੰਨਾ ਕਤਲੇਆਮ ਹੋਇਆ ਤੇ ਮੈਂ ਸੋਚਦਾ ਆ ਕਿ ਸਾਡਾ ਜਿਹੜਾ 40 ਸਾਲ ਦਾ ਰਾਜ ਆ ਉਹ ਇਤਿਹਾਸ ਪੜ੍ਹ ਲੈਣਾ ਚਾਹੀਦਾ ਕਿ ਅਸੀਂ 1800 ਸਦੀ ਦੇ ਵਿੱਚ ਰਾਜ ਕੀਤਾ ਆ ਤੇ ਉਹ ਰਾਜ ਦੇ ਦਾ ਤੇ ਦੁਨੀਆ ਤੇ ਅੱਜ ਤੱਕ ਕੋਈ ਰਾਜ ਨਹੀਂ ਹੈਗਾ। ਤੇ ਜੇ ਇਸ ਤਰ੍ਹਾਂ ਦਾ ਰਾਜ ਚਾਹੁੰਦੇ ਆ ਜਿਹਦੇ ਵਿੱਚ ਹਰੇਕ ਧਰਮ ਸੁਰੱਖਿਅਤ ਰਹਿ ਸਕੇ ਤੇ ਸਾਨੂੰ ਵੋਟ ਪਾਉਣੀ ਚਾਹੀਦੀ ਆ। ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲਗਾਤਾਰ ਕਵਰੇਜ ਚੱਲ ਰਹੀ ਹੈ ਸਿਵਿਕ ਸੈਂਟਰ ਪਲਾਜ਼ਾ ਤੋਂ ਸੈਨ ਫਰਾਂਸਿਸਕੋ ਤੋਂ। ਕੁਝ ਹੋਰ ਵੀਰ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਗੁਰਲਾਲ ਸਿੰਘ। ਕਿਹੜੀ ਜਗ੍ਹਾ ਤੋਂ ਆਏ ਆ? ਜੀ ਮੈਂ ਇੱਥੋਂ ਰੋਜ਼ਵਿਲ ਤੋਂ ਆਇਆ ਹਾਂ, ਇੰਡੀਆ ਤੋਂ। ਮੈਂ ਸ਼੍ਰੀ ਤਰਨਤਾਰਨ ਸਾਹਿਬ ਤੋਂ ਆਈ। ਠੀਕ ਹੈ। ਤੇ ਮੈਂ ਕੀ ਕਹਿਣਾ ਚਾਹੁੰਦੇ ਅੱਜ ਵੋਟ ਪਾਤੀ ਜਾਂ ਪਾਉਣ ਦੇ ਲਈ ਵੇਟ ਕਰਦੇ ਰਹੇ? ਹਾਂਜੀ ਮੈਂ ਵੋਟ ਪਾਤੀ ਆ। ਨਾਲ ਦੇ ਸੱਜਣ ਮਿੱਤਰ ਲੱਗੇ ਹੋਏ ਆ, ਉਹਨਾਂ ਦੀ ਵੇਟ ਕਰਦੇ ਪਏ ਆ ਜੀ। ਅਸੀਂ ਕੱਲ ਸ਼ਾਮ ਦੇ ਆਏ ਹੋਏ ਜਿੱਦਾਂ। ਠੀਕ ਹੈ। ਸੋ ਅੱਜ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਕਿ ਜੋ ਲੋਕ ਕਹਿ ਰਹੇ ਨੇ ਕਿ ਇਹ ਮੁੱਠੀ ਭਰ ਸਿੱਖ ਖਾਲਿਸਤਾਨ ਦੀ ਮੰਗ ਕਰ ਰਹੇ ਆ ਤੇ ਖਾਲਿਸਤਾਨ ਬਣਨਾ ਇਹਨਾਂ ਦੇ ਵੱਸ ਦੀ ਗੱਲ ਨਹੀਂ ਆ। ਅੱਜ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਆ ਨਿਗਾਹ ਮਾਰ ਲੈਣ ਘੇਰੇ ਘੇਰੇ। ਇਹ ਅਮਰੀਕਾ ਦਾ ਪਹਿਲਾ ਪੜਾਅ ਆ ਸਿਰਫ ਇੱਕ ਵੋਟਾਂ ਵਾਸਤੇ। ਤੇ ਅੱਜ ਆਹ ਇਕੱਠ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਦੀ ਵਾਂਗੂ ਵੱਜੂਗਾ ਜਿਹੜੇ ਕਿਤੇ ਖਾਲਿਸਤਾਨ ਦੇ ਵਿੱਚ ਲੋਕ ਖੁਸ਼ਕ ਮੁੱਠੀ ਭਰ ਲੋਕ ਰੌਲਾ ਪਾ ਰਹੇ ਆ। ਸੋ ਆਹ ਇਕੱਠ ਵੇਖ ਕੇ ਦਿਲ ਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਸੋ ਹੁਣ ਕੋਈ ਬਾਹਲਾ ਟਾਈਮ ਨਹੀਂ ਲੱਗੂਗਾ ਖਾਲਿਸਤਾਨ ਬਣਨ ਦੇ ਵਿੱਚ। ਹੁਣ ਕੁਝ ਦਿਨਾਂ ਦੀ ਦੇਰ ਵਾ। ਤੇ ਜਿਹੜੇ ਮੇਰੇ ਵੀਰ ਭਰਾ ਘਰੇ ਬੈਠੇ ਆ ਅੱਜ ਵੀ ਨਹੀਂ ਨਿਕਲ ਰਿਹਾ, ਮੈਂ ਉਹਨਾਂ ਨੂੰ ਕਹਿ ਰਿਹਾ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਮੇਰੇ ਵੀਰੋ ਤੁਸੀਂ ਜਾਗੋ। ਜਿੱਦਣ ਤੁਸੀਂ ਆਪਣੇ ਘਰਾਂ ਦੇ ਵਿੱਚ ਆਣ ਕੇ ਆਪਣੇ ਗਲਾਂ ਨੂੰ ਹੱਥ ਪਾਉਣ ਲੱਗ ਪਏ ਨਾ ਉਦੋਂ ਬਹੁਤ ਲੇਟ ਹੋ ਜਾਣਾ ਵਾ। ਸੋ ਮੇਰੇ ਵੀਰੋ ਜਾਗੋ ਤੇ ਆਪਣੇ ਭਰਾਵਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਓ। ਆਪਾਂ ਕੋਈ ਗਲਤ ਚੀਜ਼ ਦੀ ਮੰਗ ਨਹੀਂ ਕਰ ਰਹੇ, ਆਪਾਂ ਇੱਕ ਖਾਲਸ ਰਾਜ ਦੀ ਮੰਗ ਕਰ ਰਹੇ ਹਾਂ। ਸੋ ਆਪਾਂ ਉਹਦੇ ਵਿੱਚ ਇਹ ਵੀ ਨਹੀਂ ਆ ਕਿ ਸਿਰਫ ਸਿੰਘ ਰਹਿਣਗੇ ਖਾਲਸਾ ਰਹੂਗਾ, ਉਹਦੇ ਵਿੱਚ ਸਾਰੇ ਧਰਮਾਂ ਦਾ ਬਰਾਬਰ ਮਾਣ ਸਤਿਕਾਰ ਹੋਊਗਾ, ਸਾਰਿਆਂ ਦਾ ਪੂਰਾ ਹੱਕ ਬਰਾਬਰ ਉਹਨਾਂ ਨੂੰ ਮਿਲੂਗਾ। ਸੋ ਇਹਦੇ ਵਿੱਚ ਕੋਈ ਨਹੀਂ, ਬਸ ਮੈਂ ਇਹੋ ਕਹੂੰਗਾ ਨਸ਼ੇ ਤਿਆਗੋ ਤੇ ਗੁਰੂ ਵੱਲ ਚਲੋ, ਸਿੱਖ ਧਰਮ ਨੂੰ ਪੜ੍ਹੋ। ਜੋ ਨਸ਼ੇ ਪੱਤਿਆਂ ਵਿੱਚ ਜਿਹੜਾ ਤੁਹਾਨੂੰ ਨਸ਼ਾ ਮਿਲਦਾ ਨਾ, ਇੱਕ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕਰੋ। ਜਿਹੜਾ ਤੁਹਾਨੂੰ ਉਹ ਨਸ਼ਾ ਲੱਗ ਜਾਣਾ ਨਾ, ਉਹ ਤੁਹਾਨੂੰ ਕਿਸੇ ਨਸ਼ੇ ਨੇ ਕੁਝ ਨਹੀਂ ਦੇਣਾ, ਕੁਝ ਵੀ ਨਹੀਂ ਮਿਲਣਾ। ਤੇ ਮੈਂ ਮਾਤਾ ਪਿਤਾ ਨਾਲ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਤੁਸੀਂ ਵੀ ਅੱਜ ਮਾਵਾਂ ਵੀ ਅੱਜ ਇੰਸਟਾਗ੍ਰਾਮ ਸਾਰਾ ਕੁਝ ਯੂਜ਼ ਕਰਦੀਆਂ ਵਾ। ਜੋ ਤੁਸੀਂ ਬੱਚਿਆਂ ਨੂੰ ਸਿਖਾਓਗੀਆਂ, ਜੋ ਤੁਸੀਂ ਬੱਚਿਆਂ ਨੂੰ ਛੋਟੇ ਹੁੰਦੇ ਨੂੰ ਸਿਖਾਓਗੀਆਂ, ਬੱਚੇ ਇੱਕ ਸਫੇਦ ਕਾਗਜ਼ ਹੁੰਦੇ ਆ, ਜੋ ਆਪਾਂ ਇਹਨਾਂ ਤੇ ਪੂਰਨਾ ਪਾ ਦਾਂਗੇ ਉਹ ਆਪਣੇ ਕਹੇ ਤੇ ਹੀ ਚੱਲਣਗੇ। ਮੈਂ ਖੁਦ ਸਿੰਘ ਨਹੀਂ ਆ, ਮੈਂ ਵੀ ਹੁਣ ਤਾਂ ਤਿਆਰੀ ਬਸ ਕਰ ਰਿਹਾ ਵਾਂ। ਬਟ ਮੈਂ ਮਾਂ ਪਿਓ ਨੂੰ ਤਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਆ ਪੁੱਠੀਆਂ ਚੀਜ਼ਾਂ ਤੋਂ ਡੱਕ ਕੇ ਆਪਣੇ
ਆਪਣੇ ਧਰਮ ਨਾਲ ਇਤਿਹਾਸ ਬਾਰੇ ਦੱਸਿਆ ਕਰੋ, ਜੋ ਕਿ ਗਾਂ ਜਾ ਕੇ ਆਪਣੇ ਵਿੱਚ ਹੀ ਕੰਮ ਆਉਣਾ ਵਾ। ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਜੀ। ਵਾਹਿਗੁਰੂ। ਕੀ ਨਾ ਤੁਸੀਂ ਕੁਝ ਕਹਿਣਾ? ਮਿਹਰਬਾਨੀ। ਸੋ ਇਹ ਸਨ ਮੁੰਡੇ ਦੇ ਵਿਚਾਰ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਸਿਵਿਕ ਸੈਂਟਰ ਪਲਾਜ਼ਾ ਤੋਂ ਲਗਾਤਾਰ ਕਵਰੇਜ ਚੱਲ ਰਹੀ ਹੈ ਪੰਜਾਬੀ ਰੇਡੀਓ USA ਦੇ ਤੇ ਆਪਣੇ ਨਾਲ ਬੇ ਏਰੀਏ ਤੋਂ ਬਲਵਿੰਦਰਪਾਲ ਸਿੰਘ ਜੀ ਖਾਲਸਾ ਜੁੜੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੇਖ ਕੇ ਹੁਮਾ ਕੇ ਪਹੁੰਚੇ ਲੋਕ, ਦੂਰੋਂ ਨੇੜਿਓਂ ਇੰਨਾ ਇਕੱਠ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ? ਬੜੀ ਖੁਸ਼ੀ ਮਹਿਸੂਸ ਹੋ ਰਹੀ ਆ, ਬਹੁਤ ਚੜ੍ਹਦੀ ਕਲਾ ਹੈਗੀ ਆ, ਕਿਉਂਕਿ ਇਹ ਸਾਡੀ ਕੌਮ ਦੀ ਆਜ਼ਾਦੀ ਦੀ ਗੱਲ ਹੈ ਤੇ ਖਾਲਿਸਤਾਨ ਦੀ ਜੋ ਰਾਏਸ਼ੁਮਾਰੀ ਰੈਫਰੈਂਡਮ ਸੈਨ ਫਰਾਂਸਿਸਕੋ ਦੇ ਸਿਟੀ ਹਾਲ ਦੇ ਸਾਹਮਣੇ ਹੋ ਰਿਹਾ ਹੈ, ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਹੈ। ਕੌਮ ਦੀ ਆਜ਼ਾਦੀ ਦੀ ਗੱਲ ਹੈ, ਕਿਸੇ ਵੀ ਰੂਪ ਦੇ ਵਿੱਚ ਹੋਵੇ, ਵਿਚਾਰ ਦੇ ਰੂਪ ਦੇ ਵਿੱਚ, ਬਿਰਤਾਂਤ ਦੇ ਰੂਪ ਦੇ ਵਿੱਚ, ਮੁਜ਼ਾਹਰੇ ਦੇ ਰੂਪ ਵਿੱਚ, ਸੈਮੀਨਾਰ ਦੇ ਰੂਪ ਵਿੱਚ, ਰੈਫਰੈਂਡਮ ਦੇ ਰੂਪ ਵਿੱਚ, ਇਲਾਹੀ ਹੁਕਮ ਦੇ ਰੂਪ ਦੇ ਵਿੱਚ। ਰਾਜ ਕਰੇਗਾ ਖਾਲਸਾ ਦਸਮ ਪਾਤਸ਼ਾਹ ਦਾ ਇਲਾਹੀ ਉਹ ਬੋਲ ਹੈ, ਉਹ ਇਲਾਹੀ ਨਾਰਾ ਹੈ, ਉਹ ਇਲਾਹੀ ਬਾਣੀ ਹੈ ਤੇ ਉਸਨੇ ਕਦੇ ਨਾ ਕਦੇ ਸਮੇਂ ਦੇ ਵਿੱਚ ਵਰਤਣਾ ਹੈ। ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਰਾਜ ਕਰੇਗਾ ਖਾਲਸਾ ਦਾ ਜੋ ਨਾਰਾ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਸੀ, ਉਹ ਸੱਚ ਹੋਇਆ ਤੇ ਹੁਣ ਉਹ ਦੁਬਾਰਾ ਸੱਚ ਹੋਣਾ ਹੈ। ਕਦੋਂ ਹੋਣਾ ਇਹ ਅਕਾਲ ਪੁਰਖ ਜਾਣਦੇ ਨੇ, ਪਰ ਸੰਗਤਾਂ ਦੇ ਉਤਸ਼ਾਹ ਨੂੰ ਵੇਖਦਿਆਂ ਹੋਇਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨੂੰ ਵੇਖਦਿਆਂ ਹੋਇਆਂ ਇਹ ਗੱਲ ਜਿੱਥੋਂ ਤੱਕ ਅੱਜ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਪਹੁੰਚੀ ਹੈ, ਇਹ ਬਹੁਤ ਵੱਡੇ ਮਾਇਨੇ ਰੱਖਦੀ ਹੈ। ਇਸ ਨੂੰ ਸਾਨੂੰ ਬਹੁਤ ਵੱਡੀ ਪਿਕਚਰ, ਵੱਡੇ ਕੈਨਵਸ ਦੇ ਵਿੱਚ ਵੇਖਣਾ ਚਾਹੀਦਾ ਭਈ ਇਹ ਜੇ ਸਿੱਖ ਸੋਵਰੈਂਟੀ ਜਿਹੜੀ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਜੋ ਮੀਰੀ ਪੀਰੀ ਦਾ ਇਲਾਹੀ ਸਿਧਾਂਤ ਹੈ, ਇਹ ਬਿਲਕੁਲ ਜੋ ਬਿਰਤਾਂਤ ਹੈ, ਇਹ ਜੋ ਓਪੀਨੀਅਨ ਹੈ ਤੇ ਅਮਰੀਕਾ ਸਰਕਾਰ ਨੇ ਜਿਹੜੀ ਇਜਾਜ਼ਤ ਦਿੱਤੀ ਹੈ, ਇਹ ਬਿਲਕੁਲ ਉਹਦੇ ਅਨੁਰੂਪ ਹੈ ਤੇ ਸਾਨੂੰ ਖੁੱਲ੍ਹ ਕੇ ਦੀ ਸਪੋਰਟ ਕਰਨੀ ਚਾਹੀਦੀ ਹੈ। ਸੋ ਅਸੀਂ ਸਪੋਰਟ ਵੀ ਕਰ ਰਹੇ ਹਾਂ ਔਰ ਅਸੀਂ ਵੋਟ ਵੀ ਕਰ ਰਹੇ ਹਾਂ ਔਰ ਛੋਟੇ ਬੱਚੇ ਤੋਂ ਲੈ ਕੇ 90 ਸਾਲ ਤੱਕ ਦੇ ਬਜ਼ੁਰਗ ਇੱਥੇ ਪਹੁੰਚੇ ਨੇ ਤੇ ਇਹਦੇ ਤੋਂ ਡਰਨ ਦੀ ਲੋੜ ਨਹੀਂ। ਅਮਰੀਕਾ ਦੀ FBI ਨੇ 2 ਦਿਨ ਪਹਿਲਾਂ ਇਹ ਮਤਲਬ ਸੰਦੇਸ਼ ਦਿੱਤਾ ਜਿਹਦਾ ਭਾਵ ਇਹ ਬਣਦਾ ਹੈ ਸਪੋਰਟ ਕੀਤੀ ਆ, ਉਹਨਾਂ ਨੇ ਸਪੋਰਟ ਕੀਤੀ ਆ ਔਰ ਕਹਿੰਦੇ ਆ ਵੀ ਤੁਸੀਂ ਡਟ ਕੇ ਵੋਟ ਪਾਓ, ਝਿਜਕਣ ਦੀ ਡਰਨ ਦੀ ਕੋਈ ਲੋੜ ਨਹੀਂ। ਜੇ ਕੋਈ ਬੰਦਾ ਤੁਹਾਡੇ ਲਈ ਥ੍ਰੈਟ ਪੈਦਾ ਕਰ ਸਾਨੂੰ ਦੱਸੋ, ਟੰਗਾਂਗੇ ਅਸੀਂ। ਸੋ ਇਸ ਕਰਕੇ ਬਹੁਤ ਚੜ੍ਹਦੀ ਕਲਾ ਹੋ ਰਹੀ ਆ ਔਰ ਮੈਂ ਪੰਜਾਬੀ ਰੇਡੀਓ ਦਾ ਬਹੁਤ ਜ਼ਿਆਦਾ USA ਦਾ ਧੰਨਵਾਦੀ ਹਾਂ ਭਈ ਉਹ ਮਤਲਬ ਇਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ। ਸੋ ਬਿਲਕੁਲ ਆਪਾਂ ਦੇਖ ਰਹੇ ਹਾਂ ਬਲਵਿੰਦਰਪਾਲ ਸਿੰਘ ਜੀ ਵੀ ਅਕਸਰ ਕਹਿੰਦੇ ਆ ਵੀ ਬੰਦੇ ਬੜੇ ਥੋੜੇ ਆ ਮੰਗ ਕਰਨ ਵਾਲੇ, ਪਰ ਅੱਜ ਤਾਂ ਸਾਰਿਆਂ ਦੇ ਸ਼ੱਕ ਉਹ ਦੂਰ ਹੋ ਗਏ। ਉਹ ਜੋ ਅੱਖਾਂ ਤੇ ਮਿੱਟੀ ਹੋਊਗੀ ਜਾਂ ਘੱਟਾ ਹੋਊਗਾ ਝੜ ਗਿਆ ਹੋਊ। ਹਾਂਜੀ, ਉਹ ਹਿੰਦੁਸਤਾਨ ਦੇ ਜਿੰਨੇ ਵੀ ਮਤਲਬ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਜਿੰਨੇ ਵੀ ਲੀਡਰ ਨੇ ਉਹ ਬੋਗਸ ਮਤਲਬ ਆ ਭਈ ਬਿਰਤਾਂਤ ਰਚਦੇ ਆ, ਬੋਗਸ ਝੂਠ ਬੋਲਦੇ ਆ, ਕੋਈ ਉਹਨਾਂ ਦਾ ਬਿਆਨ ਸੱਚਾ ਨਹੀਂ ਹੁੰਦਾ। ਉਹ ਕਹਿੰਦੇ ਨੇ ਮੁੱਠੀ ਭਰ ਲੋਕ ਨੇ, ਕੱਲੇ ਸੈਨ ਫਰਾਂਸਿਸਕੋ ਦੇ ਵਿੱਚ ਹੀ ਲੱਖਾਂ ਸਿੰਘ ਅੱਜ ਖਲੋਤੇ ਹੋਏ ਨੇ ਔਰ ਵੋਟ ਪੈ ਰਹੀ ਆ, ਲੱਖ ਤੋਂ ਉੱਪਰ ਵੋਟ ਪੈ ਚੁੱਕੀ ਆ ਤੇ ਇਹ ਉਹਨਾਂ ਦੀਆਂ ਉਹ ਝੂਠੇ ਬਿਰਤਾਂਤਾਂ ਨੂੰ, ਝੂਠੇ ਬਿਆਨਾਂ ਨੂੰ ਇਹ ਬਿਲਕੁਲ ਹੀ ਝੂਠਾ ਸਾਬਤ ਕਰ ਦਿੰਦੀਆਂ ਨੇ ਕਿ ਜੋ ਵੀ ਕਹਿੰਦੇ ਨੇ ਸੱਚਾਈ ਤੋਂ ਦੂਰ ਹੁੰਦਾ ਔਰ ਬਿਲਕੁਲ ਹੀ ਝੂਠਾ ਹੁੰਦਾ ਔਰ ਅੱਜ ਠਾਠਾ ਮਾਰਦਾ ਇਹ ਸਮੁੰਦਰ ਸੰਗਤਾਂ ਦਾ ਖਾਲਿਸਤਾਨ ਦੇ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਸੋ ਬਿਲਕੁਲ ਜੀ, ਸੋ ਕੌਮੀ ਘਰ ਦੀ ਗੱਲ ਹੋ ਰਹੀ ਆ, ਉਸ ਦੇ ਲਈ ਰਾਏਸ਼ੁਮਾਰੀ ਹੋ ਰਹੀ ਆ, ਖਾਲਿਸਤਾਨ ਦਾ ਰੈਫਰੈਂਡਮ ਜਿਹੜਾ ਹੋ ਰਿਹਾ ਅਮਰੀਕਾ ਦਾ ਪਹਿਲਾ ਪੜਾਅ ਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੈਂਟਰ, ਹੋਰ ਵੀ ਤਰੀਕਾਂ ਜਿਹੜੀਆਂ ਆ ਉਹ ਕਹਿ ਰਹੇ ਆ ਵੀ ਐਲਾਨ ਜਿਹੜੀਆਂ ਕੀਤੀਆਂ ਜਾਣਗੀਆਂ। ਹੁਣ ਕੁਛ ਘੰਟੇ ਕੁ ਦਾ ਵਕਤ ਜਿਹੜਾ ਉਹ ਰਹਿ ਗਿਆ ਆ। ਜਿਹੜੇ ਲੋਕ ਆਏ ਆ ਉਹ ਵੋਟ ਪਾਉਣਾ ਚਾਹ ਰਹੇ ਆ, ਮੰਗ ਕਰ ਰਹੇ ਵੀ ਸ਼ਾਇਦ ਸਮਾਂ ਵਧਾਇਆ ਜਾਵੇ, ਪਰ ਹੁਣ ਦੇਖਦੇ ਆ ਵੀ ਅੰਦਰੋਂ ਕੀ ਜਿਹੜੇ ਪ੍ਰਬੰਧਕ ਨੇ ਉਹ ਕੀ ਫੈਸਲਾ ਜਿਹੜਾ ਉਹ ਲੈਂਦੇ ਆ। ਪਰ ਉਮੀਦ ਕਰਦੇ ਆ ਵੀ ਜਿੱਥੇ ਵੀ ਅੱਗੇ ਵੀ ਇਦਾਂ ਵੋਟਾਂ ਹੋਣਗੀਆਂ, ਇਦਾਂ ਹੀ ਲੋਕਾਂ ਦਾ ਜਿਹੜਾ ਇਕੱਠ ਆ ਹੋਊਗਾ। ਅਮਰੀਕਾ 'ਚ ਪਹਿਲੀ ਵਾਰੀ ਇਹ ਜਿਹੜੀ ਵੋਟ ਆ ਉਹ ਹੋਈ ਆ ਤੇ ਇਹ ਜੋ ਸੰਗਤਾਂ ਦਾ ਇਕੱਠ ਆ, ਇਸ ਦਾ ਸਬੂਤ ਆ ਵੀ ਲੋਕਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਪੂਰੀ ਤਰ੍ਹਾਂ ਘਰ ਕੀਤੀ ਹੋਈ ਆ। ਤੇ ਬਲਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਦੇ ਵਿੱਚ, ਆਪਣੇ ਨਾਲ ਕੁਝ ਨੌਜਵਾਨਾਂ ਦੀ ਟੀਮ ਆ ਜੋ ਪਾਣੀ ਦਾ ਲੰਗਰ ਵੀ ਇੱਥੇ ਲਾਇਆ ਆ। ਟੀਮ ਦੀਪ ਸਿੱਧੂ ਜਿਹੜਾ ਉਹਨਾਂ ਦੇ ਉਹ ਲਿਖਿਆ ਆ। ਵੀਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਜੀ ਵੈਸੇ ਤਾਂ ਬਲਜੀਤ ਸਿੰਘ ਆ, ਪਰ ਮੈਨੂੰ ਸੋਸ਼ਲ ਮੀਡੀਆ ਸਾਰੇ ਬਘੇਲ ਸਿੰਘ ਕਰਕੇ ਜਾਣਦੇ ਆ ਜੀ। ਸੋ ਬਘੇਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ? ਅੱਜ ਬੜੇ ਚਿਰ ਤੋਂ ਮੰਗ ਸੀਗੀ, ਉਡੀਕ ਸੀਗੀ ਇਸ ਦਿਨ ਦੀ। ਹਾਂਜੀ ਵੇਖੋ,
ਪਹਿਲਾਂ ਜਿਵੇਂ ਕਿ ਕੈਨੇਡਾ ਆਸਟ੍ਰੇਲੀਆ ਤੋਂ ਬਾਅਦ ਹੁਣ ਕੈਂਪੇਨ ਸ਼ੁਰੂ ਹੋਈ ਹੈ ਇੱਥੇ SFJ ਦੀ, ਤੇ ਇਹ ਉਸ ਕੈਂਪੇਨ ਦਾ ਪਹਿਲਾ ਹਿੱਸਾ ਵਾ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੇ ਵਿੱਚ। ਤੇ ਸੰਗਤ ਨੂੰ ਕਾਫੀ ਸਮੇਂ ਤੋਂ ਉਡੀਕ ਹੀ ਸੀ ਇਹ ਦਿਨ ਦੀ, ਤੇ ਅੱਜ ਉਹ ਦਿਨ ਆਇਆ ਵਾ ਤੇ ਸੰਗਤ ਤੁਹਾਡੇ ਸਾਹਮਣੇ ਹੀ ਆ ਪੂਰੀ ਹੁਮ ਹੁਮਾ ਕੇ ਇੱਥੇ ਪਹੁੰਚੀ ਆ। ਤੇ ਜੋ ਇੱਕ ਲੋਕਤੰਤਰਿਕ ਅਧਿਕਾਰ ਦੇ ਨਾਲ ਜੋ ਇਹ ਕੈਂਪੇਨ ਸ਼ੁਰੂ ਕੀਤੀ ਗਈ ਹੈ ਬਿਨਾਂ ਕਿਸੇ ਵਾਇਲੇਸ਼ਨ ਦੇ, ਇਹਦੇ ਤੋਂ ਕਿਸੇ ਵੀ ਦੇਸ਼ ਨੂੰ ਜਾਂ ਕਿਸੇ ਵੀ ਹੋਰ ਕਮਿਊਨਿਟੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਿਸੇ ਕਿਸਮ ਦੀ ਵੀ ਇੱਥੇ ਕਿਸੇ ਨੂੰ ਗਲਤ ਨਹੀਂ ਬੋਲਿਆ ਜਾਂਦਾ। ਇੱਕ ਸਿੱਖਾਂ ਦੀ ਇਹ ਰਾਏਸ਼ੁਮਾਰੀ ਆ ਵੀ ਕਿੰਨੇ ਸਿੱਖ ਜਿਹੜੇ ਨੇ ਉਹ ਆਪਣੇ ਖਾਲਸਾ ਰਾਜ ਦੇ ਹਾਮੀ ਨੇ। ਸੋ ਖਾਲਸਾ ਰਾਜ ਦਾ ਜਿਹੜਾ ਸੰਕਲਪ ਆ ਉਹ ਹਰੇਕ ਸਿੱਖ ਦੇ ਅੰਦਰ ਹੋਣਾ ਚਾਹੀਦਾ ਵਾ। ਤੇ ਇਹ ਇੱਕ ਬਿਲਕੁਲ ਡੈਮੋਕ੍ਰੈਟਿਕ ਵੇਅ ਦੇ ਨਾਲ ਜਿਹੜੀ ਆ ਇਹ ਇਲੈਕਸ਼ਨ ਹੋ ਰਹੀ ਆ। ਤੇ ਇਹਦੇ ਵਿੱਚ ਜੇ ਕਿ ਕਿਸੇ ਵੀ ਸਰਕਾਰ ਨੂੰ ਕੋਈ ਆਬਜੈਕਸ਼ਨ ਆ ਤੇ ਉਹ ਬਿਲਕੁਲ ਜਿਹੜੀ ਆ ਉਹ ਗਲਤ ਗੱਲ ਵਾ, ਕਿਉਂਕਿ ਜਿਵੇਂ ਬਾਕੀ ਕੰਟਰੀਆਂ ਦੇ ਵਿੱਚ ਰੈਫਰੈਂਡਮ ਹੋਏ ਨੇ, ਕਾਫੀ ਕੰਟਰੀਆਂ ਜਿਹੜੀਆਂ ਕੁਝ ਸਪੇਨ ਦੇ ਨਾਲੋਂ ਵੀ ਵੱਖ ਹੋਈਆਂ ਨੇ, ਕੁਝ ਹੋਰ ਮੁਲਕਾਂ ਦੇ ਵਿੱਚ ਵੀ ਰੈਫਰੈਂਡਮ ਹੋਏ ਨੇ, ਉਹ ਉੱਥੋਂ ਦੇ ਲੋਕਾਂ ਦੀ ਇੱਕ ਜਿਹੜੀ ਆ ਰਾਏਸ਼ੁਮਾਰੀ ਨੂੰ ਲੈ ਕੇ ਜਾਂ VOTING ਕਰਕੇ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਦੇਸ਼ ਵੱਖ ਹੋਏ ਨੇ। ਸੋ ਇੱਕ ਸਿੱਖਾਂ ਨੇ ਵੀ ਜਿਹੜੀ ਆਪਣੀ ਇੱਕ ਕੈਂਪੇਨ ਜਿਹੜੀ ਸ਼ੁਰੂ ਕੀਤੀ ਆ ਪਿਛਲੇ ਕਾਫੀ ਸਮੇਂ ਤੋਂ, ਉਹਦੇ ਮਤਲਬ ਵੀ UNO ਦੇ ਨਾਲ ਜਿਹੜੀ ਅਧਿਕਾਰਤ ਦਿੱਤਾ ਵਾ ਡੈਮੋਕ੍ਰੇਸੀ ਦਾ ਉਹਨਾਂ ਨੇ, ਮਤਲਬ ਵੀ ਇੱਕ ਹਾਂਜੀ। ਸੋ ਇਹ ਇੱਕ ਸਿੱਖਾਂ ਦੀ ਜਿਹੜੀ ਆਵਾਜ਼ ਵਾ ਉਹ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਉਹਨਾਂ ਨੇ ਉਠਾਈ ਆ। ਤੇ ਬਿਲਕੁਲ ਕਾਮ ਲੋਕ ਨੇ, ਤੁਸੀਂ ਵੇਖਿਆ ਹੀ ਇੱਥੇ ਐਨ ਬਿਲਕੁਲ ਖੜੇ ਨੇ, ਸੇਵਾ ਕਰ ਰਹੇ ਨੇ, ਲੰਗਰ ਲੱਗੇ ਨੇ ਚਾਹ ਦੇ, ਮਠਿਆਈਆਂ ਦੇ, ਬਾਕੀ ਸਾਰੇ। ਸੋ ਹਰੇਕ ਕਮਿਊਨਿਟੀ ਨੂੰ ਕਿਤੇ ਵੀ ਇਸੇ ਰੋਕਿਆ ਨਹੀਂ ਗਿਆ। ਹਾਲਾਂਕਿ ਇੱਥੇ ਕੁਝ ਲੋਕ ਆਏ ਵੀ ਨੇ ਜਿਨ੍ਹਾਂ ਨੇ ਮਤਲਬ ਥੋੜ੍ਹਾ ਬਹੁਤ ਇੱਥੇ ਵਿਵਾਦ ਬਣਾਇਆ, ਪਰ ਸਿੱਖਾਂ ਨੇ ਉਹਨਾਂ ਨੂੰ ਬਿਲਕੁਲ ਸਮਝਾ ਕੇ ਤਰੀਕੇ ਨਾਲ ਤੋਰਿਆ ਵਾ। ਸੋ ਜਿਹੜੀ ਇੱਕ ਜੇ ਕੋਈ ਹਿੰਦੁਸਤਾਨ ਦੇ ਵਿੱਚ ਰਹਿ ਕੇ ਕੁਝ ਲੋਕ ਹਿੰਦੂ ਰਾਸ਼ਟਰ ਦੀ ਗੱਲ ਵੀ ਕਰਦੇ ਆ, ਤੇ ਇੱਥੇ ਸਿੱਖ ਰਹਿ ਕੇ ਆਪਣੇ ਖਾਲਿਸਤਾਨ ਦੀ ਗੱਲ ਕਰਦੇ ਆ, ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੋ ਸਿੱਖਾਂ ਦਾ ਇਹ ਜਿਹੜੀ ਕੈਂਪੇਨ ਆ ਉਹ ਇਹ ਇੱਦਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੜਾਅ ਦਰ ਪੜਾਅ ਜਿਹੜੀ ਆ ਅਮਰੀਕਾ ਦੇ ਵਿੱਚ ਚੱਲੂਗੀ। ਤੇ ਮਹਾਰਾਜ ਸਾਰੇ ਸਿੱਖਾਂ ਨੂੰ ਬਲ ਬਖਸ਼ਣ ਕਿ ਉਹ ਆਪਣੀ ਇਸ ਕੈਂਪੇਨ ਨੂੰ ਬਿਲਕੁਲ ਸ਼ਾਂਤੀਪੂਰਵਕ ਤੇ ਇੱਕ ਸੱਜੇ ਢੰਗ ਨਾਲ ਅੱਗੇ ਵਧਾ ਸਕਣ। ਸੋ ਆਪਾਂ ਦੇਖ ਰਹੇ ਹਾਂ ਵੀ ਸਵੇਰ ਦੇ 6 ਵਜੇ ਦੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਆ। ਸੰਗਤਾਂ ਦਾ ਇਕੱਠ ਦੇਖ ਕੇ ਜਿਹੜਾ ਲੋਕੀ ਅਕਸਰ ਕਹਿੰਦੇ ਵੀ ਤੇ ਬੋਲਣ ਵਾਲੇ ਬਹੁਤ ਘੱਟ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਵੇਖੋ ਜੀ, ਜਿਹੜੀ ਬੋਲਣ ਦੀ ਗੱਲਬਾਤ ਆ, ਜਦੋਂ ਕੋਈ ਸਿੱਖ ਉੱਦਾਂ ਵੀ ਆਪਣੀ ਕਮਿਊਨਿਟੀ ਦੀ ਆਪਣੇ ਹੱਕਾਂ ਦੀ ਗੱਲਬਾਤ ਕਰਦਾ ਵਾ ਤੇ ਉਹਦੇ ਉੱਤੇ ਜਿਹੜਾ ਵਾ ਸਰਕਾਰੀ ਦਬਾਅ ਵੱਧ ਜਾਂਦਾ ਵਾ। ਤੇ ਮੈਂ ਖੁਦ ਇਸ ਦਬਾਅ ਨੂੰ ਝੱਲਿਆ ਵਾ, ਤੇ ਮੇਰੇ ਪਰਿਵਾਰ ਨੇ ਵੀ ਕਾਫੀ ਪਿਛਲੇ ਸਮੇਂ ਤੋਂ ਜਿਹੜੀ ਆ ਉਹ ਇਸੇ ਸਰਵਾਈਵ ਕਰ ਰਹੇ ਆ ਇਸ ਦਬਾਅ ਦੇ ਹੇਠ ਹੀ। ਪਰ ਜਿਹੜੀ ਆ ਕੋਈ ਵੀ ਆਵਾਜ਼ ਵਾ ਉਹਨੂੰ ਮਤਲਬ ਵੀ ਦਬਾਉਣ ਲਈ ਸਰਕਾਰਾਂ ਕੋਸ਼ਿਸ਼ ਕਰਦੀਆਂ ਹੀ ਹੁੰਦੀਆਂ ਨੇ। ਪਰ ਜਿਹੜੀ ਇਹ ਇੱਕ ਆਵਾਜ਼ ਵਾ ਇਹ ਕਿਸੇ ਤਰ੍ਹਾਂ ਵੀ ਗਲਤ ਨਹੀਂ ਹੈਗੀ। ਹਰੇਕ ਬੰਦੇ ਨੂੰ ਅਧਿਕਾਰ ਆਪਣੀ ਗੱਲ ਰੱਖਣ ਦਾ। ਸੋ ਅਸੀਂ ਵੀ ਆਪਣੀ ਗੱਲ ਜਿਹੜੀ ਆ ਬਿਲਕੁਲ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਦੁਨੀਆ ਦੇ ਅੱਗੇ ਰੱਖ ਰਹੇ ਹਾਂ। ਤੇ ਇਹਦੇ ਵਿੱਚ ਜਿਹੜੇ ਹੁਣ ਇੱਥੇ ਬੰਦੇ ਸਾਰੇ ਆਏ ਨੇ, ਉਹਨਾਂ ਨੇ ਕੁਝ ਬੰਦੇ ਕਹਿੰਦੇ ਨੇ ਵੀ ਹਾਂ ਵੀ ਕੁਝ ਕੀ ਸਿੱਖ ਨੇ ਜਿਹੜੇ ਉਹ ਮਤਲਬ ਵੀ ਇਸ ਬਾਰੇ ਗੱਲਬਾਤ ਕਰਦੇ ਨੇ, ਪਰ ਇਹ ਲੋਕਾਂ ਦੇ ਮੇਰੇ ਹਿਸਾਬ ਦੇ ਨਾਲ 1 ਲੱਖ ਤੋਂ ਵੱਧ ਲੋਕ ਅੱਜ ਇੱਥੇ ਇਕੱਠੇ ਹੋਏ ਆ, ਤੇ ਲੋਕਾਂ ਨੇ ਆਪਣਾ ਜਿਹੜਾ ਫਤਵਾ ਵਾ ਉਹ ਆਪਣੀ ਸੋਚ ਦਾ ਜਿਹੜਾ ਵਾ ਅੱਜ ਦਿੱਤਾ ਵਾ ਸਾਰੀ ਸੰਗਤ ਦੇ ਸਾਹਮਣੇ। ਬਿਲਕੁਲ ਜੀ। ਸੋ ਲਗਾਤਾਰ ਮਿਹਨਤ ਕਰ ਰਿਹਾ, ਕੋਈ ਸੋਸ਼ਲ ਮੀਡੀਆ ਦੇ, ਕੋਈ ਕਿਸੇ ਤਰੀਕੇ ਦੇ ਨਾਲ, ਕੋਈ ਕਿਸੇ ਤਰੀਕੇ ਦੇ ਨਾਲ। ਸੋ ਇਹ ਨੌਜਵਾਨ ਜਿੱਥੇ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਕਰਦੇ ਆ, ਨਾਲ ਪਾਣੀ ਦੀ ਸੇਵਾ ਵੀ ਜਿਹੜੀ ਉਹ ਅੱਜ ਕਰ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੇ USA ਦੀਆਂ ਸੰਗਤਾਂ ਤੇ ਕੈਲੀਫੋਰਨੀਆ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਜੋਸ਼ ਦੇ ਨਾਲ ਸੰਗਤਾਂ ਸੈਨ ਫਰਾਂਸਿਸਕੋ ਪਹੁੰਚੀਆਂ ਨੇ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੜਾ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਜੋ ਸਿੱਖ ਰਾਜ ਵਾਸਤੇ ਆਪਾਂ ਸੰਘਰਸ਼ ਕਰ ਰਹੇ ਹਾਂ ਸਾਰੇ, ਇਹ ਮੈਨੂੰ ਇਦਾਂ ਲੱਗ ਰਿਹਾ ਜਿੱਦਾਂ ਕਵੀ ਨੇ ਬੋਲਿਆ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਅੱਜ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸਮੂਹ ਸੰਗਤਾਂ ਜੋ ਆਪਣੇ ਘਰ ਵਾਸਤੇ, ਆਪਣੇ ਦੇਸ਼ ਵਾਸਤੇ ਤੇ ਇਹ ਗੁਲਾਮੀ ਦੀ ਜੰਜੀਰ ਆ ਉਹਨੂੰ ਤੋੜਨ ਲਈ ਇੱਥੇ ਪਹੁੰਚੀਆਂ ਨੇ। ਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਰਲ ਕੇ ਇਹ ਸੰਘਰਸ਼ ਕਰੀਏ ਤਾਂ ਆਪਾਂ ਕਾਮਯਾਬੀ ਵੱਲ ਜਾਈਏ। ਤੇ ਪੰਥ ਤੇਰੇ ਦੀਆਂ ਜਿਹੜੀਆਂ ਗੂੰਜਾਂ ਆ ਉਹ ਇਦਾਂ ਨਿਸ਼ਾਨ ਪੰਥ ਦੇ ਝੁਲਦੇ ਰਹਿਣ ਤੇ ਖਾਲਸਾ ਪੰਥ ਇਦਾਂ ਹੀ ਆਪਣੀ ਬੁਲੰਦੀਆਂ ਨੂੰ ਛੂੰਹਦਾ ਰਹੇ। ਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਬਾਕੀ ਜੋ ਪੰਜਾਬੀ ਰੇਡੀਓ ਦੀ ਟੀਮ ਸਵੇਰ ਤੋਂ ਹੀ ਨਹੀਂ, ਕਈ ਦਿਨਾਂ ਤੋਂ ਇਹ ਪ੍ਰਚਾਰ ਕਰ ਰਹੀ ਸੀ, ਸੱਦਾ ਪੱਤਰ ਸੰਗਤਾਂ ਨੂੰ ਦਿੱਤਾ।
ਸਾਰਿਆਂ ਨੂੰ ਸੰਗਤਾਂ ਇੱਥੇ ਇਸੇ ਕਰਕੇ ਪਹੁੰਚੀਆਂ ਕਿ ਪੰਜਾਬੀ ਰੇਡੀਓ ਦੀ ਟੀਮ ਬੜੇ ਜੋਸ਼ ਸ਼ੋਰ ਨਾਲ ਕੰਮ ਕਰ ਰਹੀ ਆ ਤੇ ਹਰਜੋਤ ਸਿੰਘ ਖਾਲਤਾ, ਰਾਜ ਕਰਨ, ਹੋਰ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਤਕਰੀਬਨ 1 ਮਹੀਨੇ ਤੋਂ ਹੀ ਇਹ ਸੰਘਰਸ਼ ਵਾਸਤੇ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕੀਤਾ। ਰੋਜ਼ ਹੀ ਨਵੇਂ ਤੋਂ ਨਵੇਂ ਪ੍ਰੋਗਰਾਮ ਲੈ ਕੇ ਆਉਂਦੇ ਨੇ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਇਸ ਰਾਜ ਖਾਲਸਾ ਰਾਜਲੇ ਵਾਸਤੇ ਹਿੱਸਾ ਬਣ ਸਕਣ। ਤੇ ਸਾਰੀਆਂ ਸੰਗਤਾਂ ਦਾ ਫਿਰ ਬਹੁਤ ਬਹੁਤ ਧੰਨਵਾਦ ਆ। ਤੇ ਜਿਹੜੀਆਂ ਸੰਗਤਾਂ ਇੱਥੇ ਲਾਈਨਾਂ 'ਚ ਲੱਗੀਆਂ ਉਹਨਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਈਵਨ ਸੰਗਤਾਂ ਨੂੰ ਟਾਈਮ ਜ਼ਰੂਰ ਲੱਗ ਰਿਹਾ ਕਿਉਂਕਿ ਇਹ ਕੈਲੀਫੋਰਨੀਆ ਦੇ ਵਿੱਚ ਇਹ ਪਹਿਲੀ ਵਾਰੀ ਇਹ ਵੋਟਾਂ ਪੈਣ ਜਾ ਰਹੀਆਂ, ਇਸ ਕਰਕੇ ਥੋੜ੍ਹਾ ਜਿਹਾ ਪ੍ਰੋਬਲਮ ਤਾਂ ਆਈ ਆ। ਹੋ ਸਕਦਾ ਅੱਗੇ ਤੋਂ ਜਦੋਂ ਹੋਰ ਸੈਂਟਰ ਬਣੇਗਾ ਇਸ ਖਾਲਿਸਤਾਨ ਦੀ ਮੂਵਮੈਂਟ ਦਾ ਕੋਈ ਵੀ ਪੋਲਿੰਗ ਹੋਏਗੀ ਤਾਂ ਵਧੀਆ ਤਰੀਕੇ ਨਾਲ ਹੋਏਗੀ। ਤੇ ਫਿਰ ਵੀ ਸੰਗਤਾਂ ਦਾ ਤੇ ਪੰਜਾਬੀ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਕਵਰੇਜ ਜਿਹੜੀ ਉਹ ਜਾਰੀ ਆ, ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਰੈਫਰੈਂਡਮ ਦੇ ਉੱਤੇ। ਇੱਕ ਨੌਜਵਾਨ ਵੀਰ ਆਪਣੇ ਨਾਲ ਜੁੜਿਆ ਹੈ, ਉਹਦੇ ਨਾਲ ਗੱਲਬਾਤ ਕਰਦੇ ਉਹਦੇ ਵਿਚਾਰ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਤੁਹਾਡਾ? ਸਿਮਰਤਪਾਲ ਸਿੰਘ। ਸਿਮਰਤਪਾਲ ਸਿੰਘ ਕਿਹੜੀ ਜਗ੍ਹਾ ਤੋਂ ਆਏ ਇੱਥੇ ਵੋਟ ਪਾਉਣ ਦੇ ਲਈ? ਮੈਂ ਲਾਸ ਐਂਜਲਸ ਤੋਂ ਆਇਆ ਜੀ ਵੈਸੇ, ਪਰ ਮੈਂ ਲੁਧਿਆਣੇ ਤੋਂ, ਪੰਜਾਬ ਤੋਂ। ਠੀਕ ਆ। ਹਾਂਜੀ, ਵਿਸ਼ੇ ਗਰੋ ਅਪ ਮੈਂ ਲੁਧਿਆਣੇ ਹੋਇਆ ਜੀ। ਇੱਥੇ ਸਟੂਡੈਂਟ ਹਾਂ ਜੀ ਮੈਂ। ਇੱਥੇ ਸਟੂਡੈਂਟ ਆਏ? ਹਾਂਜੀ। ਸਟੂਡੈਂਟ ਵਾਲਾ ਕੰਮ ਡਨ ਹੋ ਗਿਆ? ਹਾਂਜੀ ਹੋ ਗਿਆ ਜੀ, ਹੁਣ ਤਾਂ ਟਰੱਕ ਵਾਲਾ ਕੰਮ ਚੱਕਤਾ ਜੀ, ਨਾਲ ਸਟੂਡੈਂਟ ਵਾਲਾ ਵੀ ਚੱਲ ਰਿਹਾ। I go to Cal Poly, I'm doing my MBA. ਅੱਛਾ। And I'm in my last year over there. I did my bachelor's from here in LA only. But ਹੁਣ ਇੱਥੇ ਸਪੈਸ਼ਲ ਇਵੈਂਟ ਕਰਕੇ ਆਇਆ ਸੀ। ਰੈਫਰੈਂਡਮ ਦੀ ਵੋਟ ਲਈ ਆਏ ਆ? ਹਾਂਜੀ, ਵੋਟ ਨਹੀਂ ਜੀ, ਮੈਨੂੰ ਵੋਟ ਦਾ ਜ਼ਿਆਦਾ ਪਤਾ ਨਹੀਂ ਸੀ ਜੀ। ਮੈਂ ਦੇਖਣ ਆਇਆ ਸੀ ਤੇ ਜੋ ਮੈਨੂੰ ਸਾਲ ਕੁ ਹੋ ਗਿਆ ਜੀ ਮੈਂ ਪੜ੍ਹਦੇ ਹੋਏ ਸਾਰਾ। ਠੀਕ ਹੈ। ਤੇ ਉਹਦੇ ਚ ਫਿਰ ਕੀ ਪੜਿਆ ਪਹਿਲੋਂ, ਕੀ ਪਤਾ ਸੀ ਤੇ ਪੜ੍ਹ ਕੇ ਕੀ ਪਤਾ ਲੱਗਾ? ਹਾਂਜੀ, ਮੈਂ ਜੀ ਲੁਧਿਆਣੇ ਜੰਪਾਲਾਂ ਜੀ ਸ਼ਹਿਰ ਤੋਂ, ਤੇ ਫਿਰ ਮੈਂ ਸਕੂਲਾਂ 'ਚ ਪੜ੍ਹਿਆ ਜੀ ਸਨਾਵਰ ਵਰਗਿਆਂ 'ਚ। ਤੇ ਸਾਨੂੰ ਉੱਥੇ ਵੀ ਘਰਦਿਆਂ ਨੇ ਵੀ ਇਹੀ ਸਿਖਾਇਆ ਕਿ ਹਿੰਦੀ ਬੋਲੋ ਤੇ ਆਪਣਾ ਇੰਗਲਿਸ਼, ਇਹ ਦੋਵੇਂ। ਤੇ ਉੱਦਾਂ ਦੀ ਵਿਚਾਰਧਾਰਾ ਨਾਲ ਹੀ ਡਿਵੈਲਪ ਹੋਏ। ਤੇ ਤੁਹਾਨੂੰ ਪਤਾ ਇੰਡੀਆ ਦਾ ਹੁਣ ਤਾਂ ਮੈਨੂੰ ਸੋਚੀ ਕਿ ਕਿੱਦਾਂ ਉਹ ਸੈਂਸਰ ਕਰਦੇ ਸਾਰਾ ਕੁਝ, ਇਨਫੋਰਮੇਸ਼ਨ ਉਹ ਨਹੀਂ ਪਹੁੰਚਣ ਦਿੰਦੇ, ਚਾਹੇ ਕਿਤਾਬਾਂ ਥਰੂ ਹੋਵੇ ਚਾਹੇ ਜਿਹੜੇ ਮਰਜ਼ੀ ਥਰੂ ਹੋਵੇ, ਉਹ ਸਾਰੀ ਚੀਜ਼ਾਂ ਰੋਕਦੇ ਨੇ। ਇਹ ਤੁਹਾਨੂੰ ਇੱਥੇ ਆ ਕੇ ਪਤਾ ਲੱਗਾ? ਹਾਂਜੀ, ਪਹਿਲੇ ਨਾਲੇ 4-5 ਸਾਲ ਵੀ ਮੈਂ ਵੀ ਇੱਕ ਖਾਲਿਸਤਾਨ ਨੂੰ ਐਜ਼ ਅ ਜੇ ਕੋਈ ਦੂਜਾ ਦੇਖਦਾ ਮੈਂ ਵੀ ਗਲਤ ਹੀ ਸਮਝਦਾ ਸੀ ਕਿ ਇਹ ਪਤਾ ਨਹੀਂ ਕੀ ਲੱਗੇ ਰਹਿੰਦੇ ਆ, ਪਤਾ ਹੀ ਨਹੀਂ ਸੀ ਹਨਾ। ਜੇ ਸੋਚੀ ਨਹੀਂ ਹੁੰਦੀ ਕੀ ਪਤਾ ਹੁੰਦਾ, ਨਾਲੇ ਜੇ ਮਾਂ ਪਿਓ ਨੇ ਨਹੀਂ ਕੁਝ ਦੱਸਣਾ ਮੈਨੂੰ ਕੀ ਪਤਾ ਹੁਣ। ਨਾਲੇ ਉਸੇ ਰੋਕ ਕੇ ਰੱਖਿਆ, ਪਤਾ ਹੀ ਨਹੀਂ। ਹਾਂਜੀ, ਤੇ ਫਿਰ ਮੈਂ ਇੱਥੇ ਆਇਆ ਜੀ। ਮੈਂ ਬਲੂ ਸਟਾਰ ਆਪਰੇਸ਼ਨ ਤੇ ਕਨਵਰ ਸੰਧੂ ਦੀ ਵੀਡੀਓ ਨੇ 12-13 ਉਹ ਸਾਰੀਆਂ ਦੇਖੀਆਂ। ਠੀਕ ਹੈ। ਫਿਰ ਮੈਂ ਉੱਥੋਂ ਸ਼ੁਰੂ ਹੋਇਆ। ਫਿਰ ਮੈਂ ਦੇਖਿਆ ਕਿ ਸੰਤ ਜੀ ਸਹੀ ਸੀ ਕਿ ਗਲਤ ਸੀ। ਫਿਰ ਉਹਦੇ ਵਿੱਚ ਵੀ ਸਟੱਡੀ ਹੋਈ, ਰੋਤਾ ਵੀ ਪੜਿਆ, ਫਿਰ ਕਿੰਨਾ ਕੁਝ ਸਟੱਡੀ ਕਰਨ ਲੱਗ ਗਏ ਜਿਹੜੀ ਚੀਜ਼ਾਂ ਦੱਬੀਆਂ ਹੋਈਆਂ ਸੀ ਇਹਨਾਂ ਨੇ, ਉੱਥੇ ਪਤਾ ਹੀ ਨਹੀਂ ਲੱਗਦਾ। ਬਿਲਕੁਲ। ਤੇ ਇੱਕ ਚੀਜ਼ ਫਿਰ ਤੁਹਾਡਾ ਨਜ਼ਰੀਆ ਚੇਂਜ ਹੋ ਗਿਆ ਹੈ ਕਾਫੀ। ਫਿਰ ਮੈਂ ਇੱਕ satluj.network.com ਵੈਬਸਾਈਟ ਆ, ਸਤਲੁਜ ਨੈਟਵਰਕ ਕਰਕੇ, ਉਹਦਾ ਆਰਟੀਕਲ ਜੀ ਇੱਕ ਲਿਖਿਆ ਸੀ। FBI DIA ਦਾ ਏਜੰਟ ਆ ਉਹ ਬੰਦਾ, ਬੌਬ ਆਰਥਰ। ਤੇ ਉਹ 25 ਸਾਲ ਉਹਨੇ ਕੰਮ ਕੀਤਾ FBI। ਉਹਨੇ ਆਰਟੀਕਲ ਲਿਖਿਆ ਸੀ, ਉਹ 'ਚ ਸਾਰਾ ਉਹਨੇ ਸਿੱਖ ਹਿਸਟਰੀ ਦੱਸੀ, ਸਾਰਾ ਦੱਸਿਆ ਕੀ ਸੀ ਕੀ ਨਹੀਂ ਸੀ। ਉਹ ਬਹੁਤ ਵਧੀਆ ਆਰਟੀਕਲ ਸੀ। ਤੇ ਮੈਂ ਉਹ ਮੇਰੇ ਵਰਗੇ ਮੇਰੇ ਦੋਸਤ ਨੇ ਬਹੁਤ ਹਨਾ, ਮਰਸੀਡੀਜ਼ਾਂ ਚਲਾਉਂਦੇ ਇਹੋ ਜਿਹੇ ਹੀ ਨੇ ਸਾਰੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਜੋ ਇੱਥੇ ਚੱਲਦਾ। ਫਿਰ ਮੈਂ ਉਹਨਾਂ ਨੂੰ ਭੇਜਿਆ ਕਿ ਇੰਡੀਆ ਵੀ ਨੇ, ਤੇ ਇੰਡੀਆ ਉਹਨਾਂ ਨੇ ਨੱਪਿਆ, ਵੈਬਸਾਈਟ ਹੀ ਨਹੀਂ ਖੁੱਲਦੀ। ਉਹ ਪਹਿਲਾਂ ਬਲੌਕ ਆ? ਉਹ ਪਹਿਲਾਂ ਹੀ ਬਲੌਕ ਹੈ। ਤੇ ਉਹ 'ਚ ਕੋਈ ਗਲਤ ਤਾਂ ਹੈ ਹੀ ਨਹੀਂ, ਹਿਸਟਰੀ ਦੱਸੀ ਆ। ਹਾਂਜੀ, ਹੋਰ ਜਿਹੜੇ ਜਿਹੜੇ ਗਲਤ ਕੰਮ ਆ ਇੱਧਰ ਉੱਧਰ ਵਾਲੀਆਂ ਵੈਬਸਾਈਟਾਂ ਸਾਰੀਆਂ ਚੱਲਦੀਆਂ। ਜਿਹੜੀ ਸਹੀ ਇੱਕ FBI ਦੇ ਏਜੰਟ 25 ਸਾਲ ਵਾਲੇ ਨੇ ਆਰਟੀਕਲ ਲਿਖਿਆ, ਯਾਰ ਤੁਸੀਂ ਉਹਦਾ ਆਰਟੀਕਲ ਕਿੱਦਾਂ ਤੁਸੀਂ ਕਰ ਸਕਦੇ ਹੋ? ਇੱਕ ਨਾਲੇ ਮੈਂ ਇਹ ਸੋਚਦਾ ਜਿਹੜੇ ਕਹਿੰਦੇ ਖਾਲਿਸਤਾਨ ਗਲਤ ਆ, ਇਟਸ ਅ ਪੋਲੀਟੀਕਲ ਓਪੀਨੀਅਨ, ਕੋਈ ਸਹੀ ਨਹੀਂ। ਠੀਕ ਆ, ਮੇਰਾ ਆਪਣੀ ਮਰਜ਼ੀ ਆ, ਆਪਣੀ ਮਰਜ਼ੀ ਆ। ਤੇ ਬਾਕੀ ਮੈਂ ਇਹ ਕਹਿਣਾ ਚਾਹੁੰਦਾ, ਫਿਰ ਸਾਲ 'ਚ ਇੱਕ ਸਿੱਖਾਂ ਨੂੰ, ਮੈਂ ਸਾਰਿਆਂ ਨੂੰ ਜਿਹੜੇ ਨੌਜਵਾਨ ਆ
ਉਹਨਾਂ ਨੂੰ ਮੈਂ ਅੱਜ ਜਿਹੜਾ ਆਪਾਂ ਗੱਲਬਾਤ ਕਰਾਂਗੇ ਹੁਣ ਹਨਾ, ਉਹਦੇ 'ਚ ਇੱਕ ਨੌਜਵਾਨ ਨੂੰ ਵੀ ਕੋਈ ਪਤਾ ਲੱਗੂਗਾ ਤੇ ਆਈ ਫੀਲ ਗ੍ਰੇਟ ਕਿ ਚੱਲ ਮੈਂ ਆਇਆ ਵੀ 5 ਘੰਟੇ ਆਇਆ, 5 ਜਾਣਾ ਇਕੱਲਾ ਆਇਆ ਹਨਾ। ਘਰ ਦੇ ਕਹਿੰਦੇ ਸੀ ਮਗਰ ਰਹੀ। ਅੱਛਾ, ਮੋਰੇ ਨਾ ਆਈ। ਅੱਛਾ, ਖਾਲਸਾ ਕਿੱਥੇ ਮਗਰ ਰਹਿੰਦਾ? ਖਾਲਸਾ ਕਿਉਂ ਮਗਰ ਰਵੇ? ਜਦੋਂ ਖਾਲਸੇ ਦਾ ਜਜ਼ਬਾ ਅੰਦਰ ਆ ਗਿਆ ਫਿਰ ਤਾਂ ਨਹੀਂ ਮਗਰ ਰਹਿੰਦਾ। ਉਹੀ ਤਾਂ ਗੱਲ ਹੈ। ਹੁਣ ਜਦੋਂ ਉਹਨਾਂ ਨੇ ਦੇਖ ਲਿਆ ਡਰ ਜਾਣਾ। ਜੇ ਸੁਨਾਵਰ ਚ ਰਹਿੰਦੇ ਫਿਰ ਨਹੀਂ ਸੀ ਆਉਣਾ ਕਿ ਨਾ ਉਹ ਨਹੀਂ, ਇਹ ਨਹੀਂ ਜੀ ਸੁਨਾਰ ਦੀ ਨਹੀਂ ਗੱਲ, ਇਹ ਪੜ੍ਹ ਕੇ ਪਤਾ ਲੱਗਦਾ। ਇਹ ਜਦੋਂ ਪੜੋ, ਇਹ ਜਦੋਂ ਤੁਸੀਂ ਆਪਣੇ ਇਤਿਹਾਸ ਨਾਲ ਜੁੜੋਗੇ, ਆਪਣੇ ਤੁਹਾਨੂੰ ਪਤਾ ਹੀ ਨਹੀਂ ਕੁਛ, ਆਪਾਂ ਨੂੰ ਤਾਂ ਤੇ ਪਤਾ ਹੀ ਨਹੀਂ, ਸੱਚੀ ਨਹੀਂ ਪਤਾ, ਕਿਸੇ ਨੂੰ ਪਤਾ ਹੀ ਨਹੀਂ ਨਹੀਂ ਪਤਾ। 90% ਸਿੱਖਾਂ ਨੂੰ ਜਿਹੜੇ ਪੰਜਾਬ 'ਚ ਨੇ ਕੁਛ ਨਹੀਂ ਪਤਾ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਕੌਮ ਦਾ ਜਥੇਦਾਰ ਹੁੰਦਾ, ਕਈਆਂ ਨੂੰ ਉਹ ਵੀ ਨਹੀਂ ਪਤਾ ਹੋਣਾ ਜਥੇਦਾਰ ਕੌਣ ਹੁੰਦਾ ਜਿਹੜੇ ਉਹਨਾਂ ਨੂੰ ਮੈਂ, ਪਰ ਜਿਹੜੇ ਤੁਹਾਡਾ ਚੈਨਲ ਦੇਖਦੇ ਉਹਨਾਂ ਨੂੰ ਚਲੋ ਕਾਫੀ ਨੌਲੇਜ ਹੁੰਦੀ, ਪਰ ਫਿਰ ਵੀ ਜਿਹੜਾ ਜਥੇਦਾਰ ਉਹ ਹੁੰਦਾ ਕਿ ਆਪਾਂ ਕਹਿ ਦਈਏ ਪੋਪ ਜਿਹੜਾ ਮੁਖੀਆ ਹੁੰਦਾ, ਠੀਕ ਹੈ ਨਾ, ਕੌਮ ਦੀ ਅਗਵਾਈ ਕਰਦਾ ਮੁਖੀਆ ਹੋਵੇ। ਹੁਣ ਜੇ ਗੋਰਿਆਂ ਦੇ ਪੋਪ ਨੂੰ ਇਦਾਂ ਜਿੱਦਾਂ ਆਪਣੇ ਕੌਂਕੇ ਸਾਹਿਬ ਨਾਲ ਹੋਇਆ, ਇਦਾਂ ਤਸ਼ੱਦਦ ਕਰਕੇ ਮਾਰਿਆ ਹੋਵੇ, ਜਿੱਦਾਂ ਉਹਨਾਂ ਨੂੰ ਮੈਂ ਕੀ ਕਹਿ, ਮੈਂ ਯਾਰ ਮੇਰੇ ਤੋਂ ਕਤਲੇਆਮ ਨਹੀਂ ਕੀਤਾ ਉਹਨਾਂ ਦਾ, ਕੁੱਤਿਆਂ ਵਾਂਗ ਕੀਤਾ ਯਾਰ। ਤੇ ਉਸ ਤੋਂ ਬਾਅਦ 25 ਸਾਲ ਹੋ ਗਏ ਆਪਣੇ ਹੀ ਵਿੱਚ ਜਿਹੜੇ ਲੀਡਰ ਰਹੇ ਜੀ, ਉਹ ਤਾਂ ਉਹਨਾਂ ਦੇ ਬੰਦੇ ਨੇ, ਉਹ ਦਲਾਲ ਨੇ। ਲੀਡਰ ਕਾਹਦੇ ਹੋਏ? ਪਪੇਟਸ, ਦੇ ਆ ਪਪੇਟਸ। ਤੇ ਉਹਨਾਂ ਨੇ ਤਾਂ ਚਲੋ ਦਬਾਈ ਰੱਖੀ, ਪਰ ਯਾਰ ਆਪਣੀ ਕੌਮ ਇੰਨੀ ਦਬੀ ਰਹੀ। ਕਮਲੇ ਆ ਆਪਾਂ ਯਾਰ ਕਿ ਆਪਣਾ ਪੋਪ ਨੂੰ ਇਹ ਕਰ ਜਾਣ ਦੇ। ਪੋਪ ਦਾ ਏਲ ਕਰਤਾ ਤੇ ਆਮ ਲੋਕਾਂ ਦਾ ਕੀ ਕਰਦੇ ਹੋਣੇ? ਆਮ ਲੋਕਾਂ ਦਾ ਕੀ ਕਰਦੇ ਸੀ ਉਹ ਵੀ ਸੁਣ ਲਓ। ਮੈਂ ਖੜਾ, ਮੇਰੇ ਵਰਗੇ ਨੌਜਵਾਨ ਹਨਾ, ਵਧੀਆ, ਚਲੋ ਵਧੀਆ ਸਾਰਾ ਕੁਝ। ਇਧਰੋਂ ਇੱਕ ਲੱਤ ਆ ਗਈ ਬੰਨਤੀ, ਹੱਥ ਬੰਨਤੇ, ਪੈਰ ਬੰਨਤੇ, ਜਿਪਸੀ ਲਾਤੀ ਸੱਜੇ, ਹੱਥ ਬੰਨਤੇ, ਪੈਰ ਬੰਨਤੇ, ਜਿਪਸੀ ਲਾਤੀ ਖੱਬੇ। ਜਿਪਸੀਆਂ ਭਜਾ ਦਿੰਦੇ, ਬੰਦਾ ਮਰਦਾ ਥੋੜੀ ਨਾ ਸੀ, ਪਾੜਦੇ ਸੀ ਬੰਦੇ ਨੂੰ। ਇੰਨਾ ਤਸ਼ੱਦਦ ਸੀ। ਹਾਂ, ਤੇ ਆਪਾਂ ਕੀ ਕੀਤਾ? ਆਪਣੀਆਂ ਵੀਡੀਓ ਕਲੋਨੀਆਂ ਬਣ ਗਈਆਂ, ਆਪਣਾ ਸਾਰਾ ਕੁਝ। ਆਪਣੀ ਕੌਮ ਨੂੰ ਨਹੀਂ ਅਕਲ ਆਈ ਨਾ, ਮੈਨੂੰ ਵੀ ਲੱਗਦਾ ਹੁਣ ਨੂੰ ਆਈ, ਕਿਉਂਕਿ ਇਨਫੋਰਮੇਸ਼ਨ ਨਹੀਂ ਆ। ਜਿੱਦਨ ਉਹ ਇਹਦੇ ਤੇ ਹੀ ਉਹਨਾਂ ਦਾ ਪ੍ਰੋਪਾਗੈਂਡਾ, ਉੱਥੇ ਹੀ ਕੰਟਰੋਲ ਆ, ਉੱਥੇ ਹੀ ਕੰਟਰੋਲ ਆ। ਤੇ ਆਪਾਂ ਜਾਣਨ ਨਾ ਤਾਂ ਪਤਾ। ਪਰ ਜਿਹੜਾ ਨੌਜਵਾਨ ਉਹਨੂੰ ਮੈਂ ਇਹ ਕਹਿਣਾ ਚਾਹੁੰਦਾ, ਆਪਾਂ ਇੰਸਟਾਗ੍ਰਾਮ ਚਲਾਉਂਦੇ ਆ, ਆਪਾਂ ਫੇਸਬੁੱਕ ਚਲਾਉਂਦੇ ਆ ਹਨਾ, ਯਾਰ ਆਪਾਂ ਕੋਈ ਵੈਬਸਾਈਟ ਬਣਾਈ ਹੈ, ਪਹਿਲੇ ਪੜ੍ਹੀਏ ਚਲੋ ਹਨਾ, ਪੜ੍ਹੋ। ਤੁਹਾਨੂੰ ਇੰਨਾ ਇਹਦਾ ਨਸ਼ਾ ਹੋ, ਮੈਂ ਕਹਾਂ ਮੈਂ ਚਲੋ ਦਾਰੂ ਦੂਰੂ ਵੀ ਪੀਂਦਾ ਰਿਹਾ, ਸਾਰਾ ਕੁਝ ਕਰਦੇ ਰਹੇ ਇੱਥੇ ਆਏ, ਠੀਕ ਆ, ਪਰ ਜਿਹੜਾ ਇਹ ਨਸ਼ਾ ਹੈ ਨਾ ਜੀ, ਬਦਲ ਗਿਆ ਸਭ ਕੁਝ, ਬਹੁਤ ਜ਼ਿਆਦਾ ਕੁਝ। ਹੁਣ ਪੈਸੇ ਦਾ ਵੀ ਨਹੀਂ ਮੋਹ ਲੱਗਦਾ ਬੜੀ ਵਾਰੀ ਹੁਣ ਮੇਰੇ ਕੋਲ ਇੱਥੇ ਕਰਦੇ ਕੀ ਕਹਿੰਦੇ ਜਦੋਂ ਉਹ ਤੁਹਾਡੀਆਂ ਇਹ ਗੱਲਾਂ ਸੁਣਦੇ? ਘਰਦਿਆਂ ਨੂੰ ਜ਼ਿਆਦਾ ਦੱਸੀ ਦੀਆਂ ਹੀ ਨਹੀਂ। ਨਹੀਂ, ਘਰ ਦੇ ਮੇਰੇ ਚੜ੍ਹਦੀ ਕਲਾ 'ਚ ਨੇ, ਉਹ ਮੇਰੇ ਫਾਦਰ ਸਪੋਰਟ ਕਰਦੇ ਜਾਇਆ ਕਰ, ਬਟ ਇਦਾਂ ਨਹੀਂ ਸਪੋਰਟ ਕਰਦੇ ਜੋ ਮੈਂ ਅੱਜ ਕਰ ਰਿਹਾ। ਪਹਿਲੀ ਵਾਰੀ ਹੋ ਰਿਹਾ ਇਹ, ਪਹਿਲੀ ਵਾਰੀ ਹੋ ਰਿਹਾ। ਸਾਲ ਮੇਰੀ ਸੀ ਸਟੱਡੀ ਸਾਰੀ, ਜਿਸ 'ਚ ਮੈਂ ਸਾਰਾ ਸਿੱਖਿਆ ਕੀਤਾ, ਤੇ ਪਰ ਮੈਨੂੰ ਸ਼ਰਮ ਆਉਂਦੀ ਹੈ ਕਿ ਯਾਰ ਆਪਾਂ ਇੰਨੇ ਜੋ ਆਪਾਂ ਖਾਲਸਾ, ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਨਹੀਂ ਪਤਾ ਵੀ ਨਹੀਂ ਲੱਗ ਰਿਹਾ, ਪਰ ਇਹ ਖਾਲਸਾ ਨਹੀਂ। ਤੇ ਇੱਕ ਗੱਲ ਹੋਰ ਹੈ, ਜੇ ਅੱਜ ਇਹ 1.5 ਲੱਖ ਖੜਾ ਮੁਰੇ, ਜੇ 40 ਸਿੰਘ ਲੜ ਸਕਦੇ ਲੱਖਾਂ ਦੀ ਫੌਜ ਨਾਲ, ਉਹ ਖਾਲਸਾ। ਇਹ ਇੰਨਾ ਸਟਰੋਂਗ ਹੈ, ਜੇ ਪਾਵਰ ਆ ਜੇ ਫੇਰ ਨਹੀਂ ਖਾ। ਤੇ ਹੁਣ 1.5 ਲੱਖ ਇੱਕ ਖੜਾ, ਕਿੰਨੇ 1.5 ਲੱਖ ਖੜੇ ਨੇ? ਠੀਕ ਆ, ਥੋੜੇ ਜਿਹੇ 1.5 ਲੱਖਾਂ ਦੀ ਕਮੀ ਆ, ਕੰਮ ਹੋ ਜਾਂਦੇ ਵਾ। ਕੰਮ ਹੋ ਵੀ ਜਾਵੇ, ਫਿਰ ਉਸ ਤੋਂ ਬਾਅਦ ਹੋਰ ਬੜੇ ਮਸਲੇ ਨੇ। ਆਪਣੇ ਕੋਲ ਬੰਦੇ ਚੱਕ ਲੋ, ਧਰ ਲੋ ਵਾਲੇ ਤਾਂ ਪੂਰੇ ਨੇ, ਮਾਰ ਦਾਂਗੇ ਜੀ, ਕਰ ਲਾਂਗੇ। ਟੇਬਲ ਟਾਕ ਵਾਲੇ ਬੰਦੇ ਘੱਟ ਆ, ਜਿਹੜੇ ਵਧੀਆ, ਜਿਹੜੇ ਉਹ ਅੱਗੇ ਨਹੀਂ ਆਉਂਦੇ। ਪੋਲੀਟੀਕਲ ਓਪੀਨੀਅਨ ਵਾਲੇ ਉਹ ਅੱਗੇ ਆ ਜਾਂਦੇ, ਜਿਹੜੇ ਬਾਦਲ ਹੋ ਗਏ, ਹੋਰ ਹੋ ਗਏ, ਜਿੰਨੇ ਵੀ, ਚਲੋ ਬਾਦਲ ਵੀ ਹੋ ਜੇ, ਹੋਰ ਹੋ ਜੇ, ਸਾਰੇ ਜਿੰਨੇ ਵੀ ਆ, ਅਮਰਿੰਦਰ, ਸਾਰੇ ਐਵਰੀਬਡੀ, ਇਹ ਇਹਨਾਂ ਦੇ ਪਪੇਟਸ ਨੇ, ਇਹ ਅੱਗੇ ਆ ਜਾਂਦੇ। ਜਿਹੜਾ ਬੰਦਾ ਸਹੀ ਗੱਲ ਰੱਖਦਾ ਉਹ ਪਿੱਛੇ, ਕਿਉਂਕਿ ਉਹਨੂੰ ਤੇਜ਼ ਤਰਾਰੀ ਨਹੀਂ ਆਉਂਦੀ, ਠੀਕ ਹੈ ਨਾ ਜੀ, ਉਹ ਪਿੱਛੇ ਰਹਿ ਜਾਂਦਾ। ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਯਾਰ ਸ਼ਰਮ ਕਰੋ ਯਾਰ, ਨੌਜਵਾਨੋਂ ਕਈ ਵਾਰੀ ਤਾਂ ਪੜ੍ਹਿਆ ਕਰੋ, ਦੇਖਿਆ ਕਰੋ। ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਰਤਾ ਜੋ ਕਰਨਾ ਸੀ, NDPS ਐਕਟ ਪਾਤਾ, ਜੋ ਵੀ ਉਹਨਾਂ ਦੀ ਉਹ ਨਹੀਂ ਸੀ ਕਿ NDPS ਉਹਨਾਂ ਦਾ ਹੋਵੇ, ਬਣਦਾ ਨਹੀਂ। ਚਲੋ ਉਹਨਾਂ ਨੇ ਪਾਤਾ,
ਦਿੱਤਾ NDPS ਐਕਟ ਪਾ ਦਿੱਤਾ। ਮੈਂ ਕਹਿੰਦਾ ਜਿਹੜੀ ਸਜ਼ਾ ਸੀ ਜਿਹੜੀ ਚਲੋ ਅਜੇ ਨਾਲੇ ਵਾਲੀ ਉਹ ਦੇ ਵੀ ਦਿੰਦੇ ਸਾਲ ਦੀ 2 ਸਾਲ ਦੀ, ਦੈਟਸ ਡਿਫਰੈਂਟ ਸਟੋਰੀ ਜਿਹੜਾ ਹੋਇਆ ਜੇ ਉਹਨੂੰ ਗਲਤ ਵੀ ਮੰਨਦੇ। ਪਰ ਯਾਰ NDPS ਤੇ ਆਪਾਂ ਕੀ ਕਰ ਲਿਆ ਸਿੱਖਾਂ ਨੇ ਉਹਦੀ ਹਮਾਇਤ ਉਹ ਬੰਦੇ ਦੀ, ਉਹ ਭਾਈ ਸਾਹਿਬ ਦੀ ਸਾਰੀ, ਉਹਨੇ ਬੰਦੇ ਨੇ ਦੁਬਈ ਤੋਂ ਆ ਕੇ ਕੀ ਕੁਛ ਕੀਤਾ। ਮੇਰੇ ਵਰਗਾ ਨੌਜਵਾਨ ਹੋ ਕਦੀ ਹੈ ਨਾ ਗਰਮ ਹੋਇਆ ਤੇ ਉਹਨੇ ਚਲਾਤੀ ਗੱਲਬਾਤ, ਵਧੀਆ ਕੀਤਾ। ਮੈਂ ਕਹਿੰਦਾ ਇਹ ਜੇ ਬੰਦੇ ਨੂੰ ਦਿਲੋਂ ਪਿਆਰ ਹੈ ਯਾਰ ਆਪਣਾ, ਜਾਨ ਵੀ ਹਾਜ਼ਰ। ਤੇ ਆਪਾਂ ਆਪਣੀ ਕੌਮ ਨੇ ਉਹਦੇ ਲਈ ਕੀ ਕੀਤਾ, ਆਵਾਜ਼ ਹੀ ਨਹੀਂ ਚੱਕਣ ਦੇ। ਪਰ ਸ਼ਰਮ ਕਰੋ ਯਾਰ, ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ? ਤੁਹਾਡੇ ਲਈ ਕੋਈ ਆਵਾਜ਼ ਚੱਕਦਾ ਹੈ? ਉਹਨੂੰ ਕੀ ਲੋੜ ਆ? ਅੱਜ ਮੇਰੇ ਕੋਲ ਵੀ 50-60 ਟਰੱਕ ਨੇ ਇੱਥੇ, ਮੈਨੂੰ ਵੀ ਕੀ ਲੋੜ ਸੀ ਇੱਥੇ ਆਉਣ ਦੀ? ਉਹ ਜਦੋਂ ਜਜ਼ਬਾ ਜਾਗ ਜੇ ਨਾ, ਉਹ ਫਿਰ ਲੋਡਾਂ ਬੰਦਾ ਭੁੱਲ ਜਾਂਦਾ ਕਿ ਕੀ ਲੋੜ ਸੀ ਤੇ ਕੀ ਨਹੀਂ ਸੀ। ਜਦੋਂ ਤੁਸੀਂ ਤਸ਼ੱਦਦ ਸੁਣੋ, ਇਹ ਸੁਣੋ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਥੋੜੀ ਸਕਿਪ ਕਰ ਜਾਂਦੀ ਗੱਲ, ਪਰ ਇੱਕ ਗੱਲ ਹੋਰ ਹੈ ਕਿ ਤੁਸੀਂ ਪੁੱਛੋ ਵੈਸੇ ਜੇ ਮੈਂ ਦੱਸੋ ਕੀ ਕਹਿਣਾ ਚਾਹੁੰਦੇ ਆ ਤੁਸੀਂ? ਜੋ ਵੀ ਮਨ ਦੇ ਵਿੱਚ ਵਲਵਲੇ ਆ ਕੱਢੋ। ਮਨ 'ਚ ਤਾਂ ਇਹ ਬਹੁਤ ਕੁਝ ਆ ਜਾਂਦਾ। ਹੁਣ ਕਿਹੜੀ ਗੱਲ ਕਹਿਣੀ ਚਾਹੁੰਦੇ ਸੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਥੋੜਾ ਜਿਹਾ ਆਪਾਂ ਜਿਹੜੇ ਫੇਸਬੁੱਕ ਆ ਉਹ ਇਹੀ ਕਰੀ ਜਾਂਦੇ ਆ, ਥੋੜੇ ਸਿਆਣੇ ਹਿਸਟਰੀ ਪੜ੍ਹੀਏ, ਬਹੁਤ ਆਨੰਦ ਆ ਇਹਦੇ। ਥੋੜਾ ਹਿਸਟਰੀ ਜਾਣੀਏ, ਆਪ ਇੰਟਰਸਟ ਬਣ ਜੂ। ਥੋੜਾ ਆਪਾਂ ਕਰਾਂਗੇ ਨਾ। ਤੇ ਜਿਹੜੇ ਕਹਿੰਦੇ ਖਾਲਿਸਤਾਨ ਬਣਨਾ ਨਹੀਂ ਆ, ਇਹ ਕੀ ਲੱਗੇ ਹੋਏ ਆ, ਇਹ ਆਵਾਜ਼ ਹੁੰਦੀ ਆ। ਤੇ ਖਾਲਸਾ ਹੈ ਤੇ ਆਪਣੀ ਆਵਾਜ਼ ਸਹੀ ਹੈ। ਪਹਿਲੀ ਗੱਲ ਤਾਂ ਜਦੋਂ ਆਵਾਜ਼ ਸਹੀ ਹੋਵੇ, ਚਾਹੇ 200 ਸਾਲ ਲੱਗਣ, 400 ਲੱਗਣ, ਉਹ ਚੀਜ਼ ਪੂਰੀ ਜ਼ਰੂਰ ਹੋਊ, ਕਿਉਂਕਿ ਉਹ ਸਹੀ ਹੈ, ਸੱਚ ਤੇ ਆ। ਉਹ ਸੱਚ ਤੇ ਆ, ਰਾਈਟ, ਉਹ ਸੱਚ ਤੇ ਆ। ਉਹਦੇ ਪਿੱਛੇ ਕੋਈ ਪ੍ਰੋਪਾਗੈਂਡਾ ਝੂਠ ਦੇ ਪੈਰ ਨਹੀਂ ਹੁੰਦੇ, ਸੱਚ ਦੇ ਤੇ ਪੈਰ ਹੁੰਦੇ। ਉਹਦੇ ਤਾਂ ਪੈਰ ਕੀ ਸਾਰਾ ਕੁਝ ਹੀ ਹੁੰਦਾ ਸੱਚ। ਪਰ ਜਿੱਦਾਂ ਇਹ ਹੁਣ ਟਾਰਗੇਟ ਕਰ ਰਹੇ ਨੇ ਬਾਹਰ ਸਾਰਾ, ਹੁਣ ਮੇਰੇ ਘਰ ਦੇ ਤਾਂ ਯਾਰ ਘਬਰਾਉਣਗੇ ਹੀ ਨਾ, ਸਾਡਾ ਮੁੰਡਾ ਇਕੱਲਾ ਹੈਗਾ ਇੱਥੇ ਆ ਸਾਰਾ ਕੀ ਹੈ ਨਾ। ਪਰ ਮੈਂ ਇਹ ਕਹਿੰਦਾ ਕਿ ਨੌਜਵਾਨਾਂ ਨੂੰ ਆਪਾਂ ਜਿਹੜੇ ਖੜਦੇ ਨੇ, ਸਿੱਧੂ ਮੂਸੇਵਾਲਾ 100% ਇਹਨਾਂ ਨੇ ਮਰਾਇਆ, ਦੀਪ ਸਿੱਧੂ 100% ਇਹਨਾਂ ਨੇ ਮਰਾਇਆ। ਜਿੰਨੇ ਉਹ SYL ਦੀ ਗੱਲ ਕਰਦਾ ਸੀ, ਉਹ ਮੈਨੂੰ ਵੀ ਨਹੀਂ ਕੁਝ ਪਤਾ ਸੀ ਸਾਲ ਪਹਿਲੇ SYL ਕੀ ਹੈ ਕੀ। ਉਹ ਜਦੋਂ ਪੜੋ ਤੁਹਾਨੂੰ ਪਤਾ ਲੱਗੂ ਨਲੈਕੋ ਤੁਹਾਡੇ ਨਾਲ ਕੀ ਕੁਝ ਹੋਇਆ। ਫਿਰ ਕਪਾਟ ਖੋਲਦੇ ਦਿਮਾਗ। ਤੁਹਾਡੇ ਨਾਲ ਜੈਨੋਸਾਈਡ, ਤੁਹਾਡੇ ਏਡੇ ਛਿੱਤਰ ਵੱਜੇ, ਏਡੇ ਵੱਜੇ, ਆਪਾਂ ਕੀ ਕਰ ਲਿਆ? ਕੁਝ ਨਹੀਂ ਕਰ ਪਾਏ। ਪਰ ਇੱਕ ਗੱਲ ਇਹਨਾਂ ਨੂੰ ਵੀ ਮੈਂ ਦੱਸਦਾ, ਜਿਹੜੇ ਚਲੋ ਹਰੇਕ ਧਰਮ 'ਚ ਵਧੀਆ ਲੋਕ ਵੀ ਹੁੰਦੇ। ਮੈਂ ਹਿੰਦੂ ਧਰਮ ਨੂੰ ਜਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਬਹੁਤ ਵਧੀਆ ਧਰਮ ਨੇ ਵੀ, ਠੀਕ ਹੈ ਆਪਣੀ ਜਗ੍ਹਾ। ਪਰ ਆਪਣੇ ਧਰਮ ਨੇ ਇੱਕ ਤਰ੍ਹਾਂ ਇਹਨਾਂ ਦਾ ਨਾ, ਚਲੋ ਕਾਸਟ ਸਿਸਟਮ ਤੇ ਆਪਣਾ ਡਿਫਰੈਂਸ ਸੀ, ਉਹ ਡਿਫਰੈਂਸਿਸ ਕਰਕੇ ਇੱਕ ਐਕਸਪੋਜ਼ ਕੀਤਾ ਆਪਣੇ ਧਰਮ ਨੇ ਇਹਨਾਂ ਨੂੰ। ਉਹ ਡਿਫਰੈਂਸਿਸ ਕਰਕੇ ਉਹ ਥੋੜਾ ਜਿਹਾ ਉਹਨਾਂ 'ਚ ਆ ਜਾਂਦਾ। ਉਹਨਾਂ 'ਚੋਂ ਵੀ ਕਈ ਬੰਦੇ ਬਹੁਤ ਵਧੀਆ। ਮਹਾਰਾਜਾ ਰਣਜੀਤ, ਅਸੀਂ ਕਹਿੰਦੇ ਰਾਜ ਚਾਹੀਦਾ, ਰਾਜ 'ਚ ਅਸੀਂ ਇਹ ਨਹੀਂ ਕਹਿੰਦੇ ਹਿੰਦੂ ਅਸੀਂ ਬਾਹਰ ਕੱਢ ਦੇਣੇ ਆ, ਅਸੀਂ ਕੁਝ ਕਰ ਦੇਣਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਲੀਡਰਸ਼ਿਪ 60 ਤੋਂ 70% ਹੋਰਾਂ ਦੀ ਸੀ। ਤੇ ਖਾਲਸਾ, ਉਹਨਾਂ ਦੀ ਬਾਣੀ, ਕਬੀਰ ਸਿੰਘ ਜੀ ਦੀ ਬਾਣੀ ਹੈ, ਹਿੰਦੂਆਂ ਦੀ ਵੀ ਵਿੱਚ ਬਾਣੀ, ਸਾਰੇ ਧਰਮਾਂ ਦੀ ਵਿੱਚ ਬਾਣੀ। ਖਾਲਸਾ ਮੀਨਸ ਪਿਓਰ। ਉਹ ਸਾਰੇ ਧਰਮਾਂ ਨੂੰ ਇੱਕ ਇਕੱਠਾ ਕਰਤਾ। ਇਸ ਤਾਂ ਕਹਿੰਦੇ ਨਹੀਂ ਸਾਡਾ ਧਰਮ ਕਰੋ ਜਾਂ ਨਾ, ਇਟਸ ਓਕੇ, ਤੁਹਾਡਾ ਵੀ ਰਹਿੰਦੇ ਰਹੇ ਹੁਣ ਵੀ। ਹਾਂ, ਪਰ ਜਿਹੜਾ ਉਹਨੂੰ ਪਿਓਰ ਚੀਜ਼ ਨੂੰ ਪੜੂਗਾ ਆਪੇ ਉਹਦੇ 'ਚ ਆਊਗਾ, ਜਿਹੜੀ ਸਹੀ ਚੀਜ਼ ਹੋਊਗੀ। ਖਾਲਸਾ ਸਹੀ ਆ, ਪਿਓਰ ਆ। ਤੇ ਇੱਕ ਦੋ ਗੱਲਾਂ ਹੋਰ ਮੇਰੇ ਮਨ 'ਚ ਸੀਗੀਆਂ, ਤੇ ਉਹ ਵੀ ਮੈਨੂੰ ਇੱਕ ਬਹੁਤ ਵਧੀਆ ਗੱਲ ਸੀ, ਉਹ ਸਕਿਪ ਹੋ ਗਈ। ਪਰ ਮੈਨੂੰ ਦੱਸੋ। ਹਾਂਜੀ, ਦੱਸਦਾ, ਸੋਚ ਰਿਹਾ ਕੀ ਸੀ, ਸਕਿਪ ਹੋ ਗਈ। ਵੈਸੇ ਮੈਂ ਵੀ ਪਹਿਲੀ ਵਾਰੀ ਕੈਮਰੇ ਅੱਗੇ ਆਇਆ, ਪਰ ਹੋਰਾਂ ਚੀਜ਼ਾਂ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਹੁਣ ਥੋੜਾ ਜਿਹਾ ਹੋ ਜਾਣਾ ਚਾਹੀਦਾ, ਨਹੀਂ ਤਾਂ ਜਿੱਦਾਂ ਦੇ ਘੱਲੂਘਾਰੇ ਪਹਿਲੇ ਹੋਏ ਹੋਰ ਹੋਣਗੇ, ਇਤਿਹਾਸ ਰਿਪੀਟ ਹੋ ਜਾਂਦਾ, ਛਿੱਤਰ ਪੈਣਗੇ ਪੂਰੇ। ਫੇਰ ਆਪਾਂ ਬਣਾਵਾਂਗੇ ਜਦੋਂ ਛਿੱਤਰ ਪਿਆ। ਕਿਉਂ ਆਪਾਂ ਛਿੱਤਰ ਲਈ ਵੇਟ ਕਰਦੇ ਹਾਂ? ਛਿੱਤਰ ਪੈਣ ਜਿਹੜੇ ਬੈਠੇ ਕੋਈ ਆਪਾਂ ਕੋਈ ਪੜ੍ਹੀ ਇਤਿਹਾਸ ਨਾਲ ਜੁੜੋ। ਦੇਖੋ ਇਸ ਨੌਜਵਾਨ ਮੁੰਡੇ ਆਪੇ ਆਨੰਦ ਵੀ ਬਹੁਤ ਆਉਂਦਾ, ਕੁਝ ਨਵਾਂ ਹੀ ਪਤਾ ਲੱਗਦਾ। ਹਾਂਜੀ। ਹੁਣ ਮੈਨੂੰ ਤਾਂ ਮੈਂ ਐਵੇਂ ਕਹਾਂ, ਆਈ ਵਾਸ ਵਾਈਟ ਵਾਸ਼ਡ, ਫੁੱਲੀ ਵਾਈਟ ਵਾਸ਼ਡ, ਆਈ ਡਿਡਨਟ ਨੋ ਐਨੀਥਿੰਗ। ਮੈਨੂੰ ਤਾਂ ਕੁਝ ਵੀ ਨਹੀਂ ਪਤਾ। ਇੱਥੇ ਆ ਕੇ ਜਿਹੜਾ ਜਦੋਂ ਨਾਲ ਜੁੜੇ ਪੜਿਆ ਉਹਦਾ ਤਾਂ ਫਿਰ ਜਿਹੜਾ ਪਤਾ ਲੱਗਦਾ, ਜਦੋਂ ਅਸਲੀਅਤ ਪਤਾ ਲੱਗਦੀ ਆ ਕਿ ਖੂਨ ਖੌਲਦਾ ਆ। ਨਹੀਂ, ਪਰ ਮੈਨੂੰ ਜਥੇਦਾਰ ਸਾਹਿਬ ਦਾ ਜਦੋਂ ਪੜਿਆ ਸਾਰਾ, ਉਹਨਾਂ ਦੇ ਖੂਨ ਨਿਕਲ ਗਿਆ ਯਾਰ। ਚੱਡੇ ਜਦੋਂ ਪਾੜੇ, ਕਹਿੰਦੇ ਇੰਨੀ ਰਹਿ ਗਈ ਸੀ ਉਹਨਾਂ ਦਾ, ਜਿਹੜਾ ਸਾਰਾ ਹੁੰਦਾ ਨਾ ਅਸਲ ਰਿਪੋਰਟ। ਤੇ ਆਪਾਂ ਉਹਨਾਂ ਦੇ ਲੀਡਰ ਨੂੰ ਲਾਣਦੇ ਆ, ਉਹ ਲੀਡਰ ਨੂੰ। ਇੰਨੇ ਬੁੱਧੂ ਆ ਯਾਰ ਆਪਾਂ, ਇੰਨੇ ਆਪਣੀ ਮੱਤ ਮਾਰੀ ਗਈ ਯਾਰ, ਹੱਦ ਹੋ ਗਈ ਯਾਰ। ਬਿਲਕੁਲ, ਜਿੱਦਾਂ ਤੁਸੀਂ ਦੇਖਿਆ ਵੀ ਨੌਜਵਾਨ ਨੇ ਇਤਿਹਾਸ ਦੇ ਨਾਲ ਜੁੜਿਆ, ਤਾਂ ਉਸ ਦੇ ਮਨ ਦੇ ਵਿੱਚ ਕਿੱਦਾਂ ਦੇ ਵਲਵਲੇ ਸੀ ਉਸ ਨੇ ਉਜਾਗਰ ਕੀਤੇ। ਜਿਹੜੇ ਉੱਥੋਂ ਆਉਂਦੇ ਆ ਉਹ ਪ੍ਰੋਪੇਗੈਂਡਾ ਬਿਰਤਾਂਤ ਦੇ ਸ਼ਿਕਾਰ ਹੁੰਦੇ ਆ। ਇਸ ਮੁੰਡੇ ਨੇ ਆਪਣੇ ਆਪ ਨੂੰ ਆਪ ਪੜ੍ਹ ਕੇ ਉਸ ਬਿਰਤਾਂਤ ਤੋਂ, ਉਹਨਾਂ ਜਿਹੜਾ ਜਕੜਿਆ ਹੋਇਆ ਸੀ ਉਸ ਤੋਂ ਆਪਣੇ ਆਪ ਨੂੰ ਆਜ਼ਾਦ ਕਰਾਇਆ। ਸੋ ਇਦਾਂ ਹੀ ਆਜ਼ਾਦੀ ਦੀ ਜਿਹੜੀ ਗੱਲ ਆ, ਜਦੋਂ ਮਨ ਆਜ਼ਾਦ ਹੋਊਗਾ ਤਾਂ ਫਿਰ ਦੇਸ਼ ਜਿਹੜੇ ਆ ਉਹ ਵੀ ਬਣ ਹੀ ਜਾਂਦੇ ਆ। ਲਾਸਟ ਐਡ ਕਰਨਾ ਚਾਹੂੰਗਾ ਜੀ,
ਜਿਹੜੇ ਕਹਿੰਦੇ ਖਾਲਿਸਤਾਨ ਮੰਗਣਾ ਗਲਤ ਹੈ ਕੁਛ ਆ, ਮੈਂ ਕਹਿੰਦਾ ਇਟਸ ਅ ਪੋਲੀਟੀਕਲ ਓਪੀਨੀਅਨ। ਠੀਕ ਆ, ਗਲਤ ਹੋਊਗਾ, ਪਰ ਅਸੀਂ ਪੀਸਫੁਲੀ ਜੋ ਜਿੰਨਾ ਮਰਜ਼ੀ ਮੰਗੀਏ। ਇਹਨਾਂ ਦੇ ਆਰਐਸਐਸ ਬਣ ਸਕਦੀ ਆ, ਇਹਨਾਂ ਦਾ ਸਾਰਾ ਕੁਝ ਬਣ ਸਕਦਾ। ਇਹ ਹਿੰਦੂ ਰਾਸ਼ਟਰ ਦਲ ਖਾਲਸਾ ਨਹੀਂ ਬਣ ਸਕਦਾ। ਸਾਡੇ ਬੰਦੇ ਇਹਨਾਂ ਨੇ ਅੰਦਰ ਦੇਣੇ, ਬੰਦੀ ਸਿੱਖ ਅੰਦਰ। ਤਾਮਿਲਨਾਡੂ ਦੀ ਜਿਹੜੀ ਸਰਕਾਰ ਸੀ ਨਾ, ਜਦੋਂ ਰਾਜੀਵ ਗਾਂਧੀ, ਉਹਦੇ ਨੇ ਲੀਡਰ ਛਡਾ ਕੇ ਲੈ ਕੇ ਗਏ ਉਹਨਾਂ ਦੇ ਬੰਦਿਆਂ ਨੂੰ, ਤੇ ਆਪਣਿਆਂ ਨੇ ਵਿੱਚ ਲੀਡਰਾਂ ਨੇ ਉਹ ਬੰਦੇ ਵੀ ਚੁਕਾਏ, ਹਮਲੇ ਵੀ ਕਰਾਏ, ਸਾਰਾ ਕੁਝ ਕਰਾਇਆ, ਤੇ ਪਤਾ ਹੀ ਨਹੀਂ ਸਿੱਖਾਂ ਕਮਲੇ। ਮਿਹਰਬਾਨੀ ਥੋੜਾ ਜਿਹਾ ਚੜ੍ਹਦੀ ਕਲਾ ਚ ਰਹੋ, ਬੋਲੇ ਸੋਨੇ ਵਾਲ। ਸਤਿ ਸ੍ਰੀ ਅਕਾਲ।